ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਪ੍ਰਵੀਨ ਸ਼ਰਮਾ ਜੀ, ਤੁਹਾਨੂੰ ਵੀ ਬਹੁਤ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ। ਤੇ ਗੁਰਜਸਪਾਲ ਸਿੰਘ ਜੀ, ਆਪਾਂ ਜੇ ਖਬਰਾਂ ਦੀ ਸ਼ੁਰੂਆਤ ਕਰੀਏ, ਕਿਉਂਕਿ ਇਸ ਟਾਈਮ ਦੁਨੀਆ ਭਰ ਦੇ ਵਿੱਚ ਜੇਕਰ ਕੋਈ ਮੁੱਦਾ ਭਖਿਆ ਹੋਇਆ ਜਿਹਦੇ ਵਿੱਚ ਲੋਕਾਂ ਦੀ ਦਿਲਚਸਪੀ ਹੈ ਜਾਂ ਜਿਹਦੇ ਬਾਰੇ ਲੋਕ ਜਾਣਨਾ ਚਾਹੁੰਦੇ ਨੇ, ਉਹ ਹੈ ਅਮਰੀਕਾ, ਇਜ਼ਰਾਈਲ ਤੇ ਈਰਾਨ ਦੇ ਵਿੱਚ ਜਿਹੜੀ ਆਪਸੀ ਜੰਗ ਚੱਲ ਰਹੀ ਹੈ ਉਹਦੇ ਬਾਰੇ 6ਵਾਂ ਦਿਨ ਹੈ। ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਇਸ ਟਾਈਮ ਵੀ ਕਾਫੀ ਖਬਰਾਂ ਆ ਰਹੀਆਂ ਨੇ, ਕਾਫੀ ਕੁਛ ਅਪਡੇਟਸ ਨੇ, ਉਹ ਵੀ ਆਪਾਂ ਸਾਂਝੀਆਂ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪਰ ਇਹਦੇ ਨਾਲ ਨਾਲ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਆਪਾਂ ਇਸ ਮੁੱਦੇ ਨੂੰ ਈਰਾਨ, ਅਮਰੀਕਾ ਜਾਂ ਫਿਰ ਆਪਾਂ ਇਜ਼ਰਾਈਲ ਦੇ ਪਰਸਪੈਕਟਿਵ ਤੋਂ ਤਾਂ ਚੀਜ਼ਾਂ ਨੂੰ ਦੇਖਦੇ ਹਾਂ, ਜਾਂ ਵੱਖ-ਵੱਖ ਦੇਸ਼ਾਂ, ਭਾਰਤ ਦੇ ਨਜ਼ਰੀਏ ਤੋਂ, ਕੈਨੇਡਾ ਦੇ ਜੇਕਰ ਪਰਸਪੈਕਟਿਵ ਤੋਂ ਇਹਨਾਂ ਸਾਰੇ ਵਰਤਾਰਿਆਂ ਨੂੰ ਦੇਖਣਾ ਹੋਵੇ, ਇਸ ਜੰਗ ਨੂੰ ਦੇਖਣਾ ਹੋਵੇ ਤਾਂ ਕਿਵੇਂ ਦੇਖਾਂਗੇ? ਹਾਂਜੀ ਪ੍ਰਵੀਨ ਸ਼ਰਮਾ ਜੀ, ਪਹਿਲਾਂ ਤਾਂ ਮੈਂ ਇਹ ਦੱਸ ਦੇਣਾ ਵੀ ਕੈਨੇਡੀਅਨ ਸਰਕਾਰ ਦਾ ਜਾਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਮਾਰਕ ਕਾਰਨੀ, ਹਾਂਜੀ। ਉਹਨਾਂ ਦਾ ਹੁਣ ਤੱਕ ਉਹਨਾਂ ਨੇ ਕਿਸ ਤਰੀਕੇ ਦੇ ਬਿਆਨ ਦਿੱਤੇ ਆ। ਹੂੰ। ਸੋ ਜਦੋਂ ਅਮਰੀਕਾ ਤੇ ਇਜ਼ਰਾਈਲ ਨੇ ਰਲ ਕੇ ਈਰਾਨ ਦੇ ਉੱਤੇ ਹਮਲਾ ਕੀਤਾ, ਜਿਹੜਾ ਸਭ ਤੋਂ ਪਹਿਲਾ ਬਿਆਨ ਮਾਰਕ ਕਾਰਨੀ ਹੋਣਾ ਦਾ ਆਇਆ, ਉਦੋਂ ਉਹ ਜਾਪਾਨ ਦੇ ਵਿੱਚ ਸੀਗੇ ਭਾਰਤ ਫੇਰੀ ਖਤਮ ਕਰਕੇ। ਤੇ ਉਹ ਪਹਿਲਾ ਬਿਆਨ ਇਹੀ ਆਇਆ ਸੀਗਾ ਵੀ ਕਿਉਂਕਿ ਅਸੀਂ ਪਾਰਟਨਰ ਆ, ਅਮਰੀਕਾ ਇਜ਼ਰਾਈਲ ਸਾਡੇ ਐਲਾਈ ਆ, ਸੋ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਇਸ ਹਮਲੇ ਦੇ ਵਿੱਚ। ਜੀ। ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਿਹਾ ਸੀਗਾ ਵੀ ਅਸੀਂ ਸਾਨੂੰ ਇਜ਼ਰਾਈਲ ਤੇ ਅਮਰੀਕਾ ਨੇ ਸਾਡੇ ਨਾਲ ਸਲਾਹ ਨਹੀਂ ਕੀਤੀ, ਸਾਨੂੰ ਇਹਦੇ ਬਾਰੇ ਨੋਟੀਫਾਈ ਵੀ ਨਹੀਂ ਕੀਤਾ, ਸਾਨੂੰ ਇਸ ਗੱਲ ਦਾ ਆਈਡੀਆ ਨਹੀਂ ਸੀ ਵੀ ਉਹਨਾਂ ਨੇ ਹਮਲਾ ਕੀਤਾ। ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਹਮਲਾ ਕੀਤਾ। ਤੇ ਤੀਜੀ ਗੱਲ ਉਹਨਾਂ ਨੇ ਕਹੀ ਵੀ ਇਹਦੇ ਵਿੱਚ ਜਿਹੜੀ ਸਾਡੀ ਮਿਲਟਰੀ ਇਨਵੋਲਵਮੈਂਟ ਦਾ ਹਜੇ ਸਾਡੀ ਕੋਈ ਜਾਂ ਚਾਂਸ ਨਹੀਂ ਹੈ ਜਾਂ ਸਾਡੀ ਇਹਦੀ ਕੋਈ ਸਲਾਹ ਵੀ ਹੈ ਨਹੀਂ ਗੀ। ਜੀ। ਵੀ ਬੇਸਿਕਲੀ ਜਿਹੜਾ ਅਮਰੀਕਾ ਤੇ ਅਮਰੀਕਾ ਤੇ ਇਜ਼ਰਾਈਲ ਵੀ ਈਵਨ ਤੋਂ ਸਾਡੇ ਐਲਾਈ ਆ, ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ, ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਪੂਰਾ ਹੱਕ ਹੈ। ਪਰ ਜਿਹੜੀ ਨਾਲ ਹੀ ਉਹਦੇ ਵਿੱਚ ਬੜਾ ਡਿਪਲੋਮੈਟਿਕਲੀ ਇਹ ਗੱਲ ਕਹੀ ਗਈ ਸੀਗੀ ਵੀ ਮਤਲਬ ਸਾਨੂੰ ਇਸ ਗੱਲ ਚੋਂ ਬਾਹਰ ਰੱਖਿਆ ਗਿਆ। ਤੇ ਹਾਲਾਂਕਿ ਅਸੀਂ ਮਦਦ ਕਰ ਸਕਦੇ ਹਾਂ, ਅਸੀਂ ਆਪਣੇ ਸਿਟੀਜ਼ਨਸ ਦੀ ਜਿਹੜੀ ਪ੍ਰੋਟੈਕਸ਼ਨ ਲਈ ਵੀ ਅਸੀਂ ਜ਼ਿੰਮੇਵਾਰ ਹਾਂ, ਪਰ ਜਿਹੜੀ ਮਿਲੀਟੈਰਲੀ ਜਿਵੇਂ ਕਿ ਪਿਛਲੀਆਂ ਜੰਗਾਂ ਦੇ ਵਿੱਚ ਕੈਨੇਡਾ ਨੇ ਅਫਗਾਨਿਸਤਾਨ ਦੇ ਵਿੱਚ ਤਾਂ ਆਪਣੇ ਫੌਜੀ ਵੀ ਦਿੱਤੇ, ਇਰਾਕ ਦੇ ਵਿੱਚ ਲੌਜਿਸਟਿਕ ਸਪੋਰਟ ਦਿੱਤੀ, ਟ੍ਰੇਨਿੰਗ ਦੀ ਮਦਦ ਕੀਤੀ, ਵੀ ਇਸ ਜੰਗ ਦੇ ਵਿੱਚ ਸਾਡੀ ਇਦਾਂ ਦੀ ਕੋਈ ਸਲਾਹ ਨਹੀਂ ਹੈਗੀ। ਠੀਕ ਹੈ। ਇਹਦਾ ਜਿਹੜਾ ਕੈਨੇਡਾ ਦੇ ਅੰਦਰੋਂ ਕਾਫੀ ਸਟਰੋਂਗ ਰਿਟੈਲੀਏਸ਼ਨ, ਜਾਂ ਆਪਾਂ ਕਹਿ ਲਈਏ ਵੀ ਜਿਹੜਾ ਲੋਕਾਂ ਦਾ ਓਪੀਨੀਅਨ ਆਉਂਦਾ ਹੁੰਦਾ, ਰਿਟੈਲੀਏਸ਼ਨ ਤਾਂ ਚਲੋ ਨਹੀਂ ਕੋਈ ਏਡਾ ਮਤਲਬ ਕੈਨੇਡਾ ਨੂੰ ਉਸ ਤਰੀਕੇ ਨਾਲ ਮਤਲਬ ਮਹਿੰਗਾਈ ਦੇ ਪੱਖੋਂ ਅਫੈਕਟ ਕਰਦੀ ਹੈ ਇਹ ਚੀਜ਼ ਕੈਨੇਡਾ ਨੂੰ, ਜਾਂ ਜਿਹੜੇ ਕੈਨੇਡਾ ਦੇ ਨਾਗਰਿਕ ਨੇ ਮਿਡਲ ਈਸਟ ਦੇ ਵਿੱਚ, ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਮਰੀਕਨ ਨਾਗਰਿਕ ਸਾਊਦੀ ਅਰੇਬੀਆ ਦੇ ਵਿੱਚ ਬੈਠੇ ਆ, UAE ਦੇ ਵਿੱਚ ਬੈਠੇ ਆ, ਦੁਬਈ ਦੇ ਵਿੱਚ ਬੈਠੇ ਆ, ਤਾਂ ਕੈਨੇਡੀਅਨ ਨਾਗਰਿਕ ਵੀ ਹੈਗੇ ਆ। ਤੇ ਵੈਸੇ ਹੀ ਜਦੋਂ ਗਲੋਬਲੀ ਕੁਛ ਨਾ ਕੁਛ ਇਦਾਂ ਦੀ ਜੰਗ ਛਿੜਦੀ ਆ, ਫ੍ਰੈਕਚਰ ਹੁੰਦਾ, ਤਾਂ ਉਹਦੇ ਨਾਲ ਇਫੈਕਟ ਤਾਂ ਸਾਰਿਆਂ ਨੂੰ ਹੀ ਕਰਦਾ। ਸੋ ਉਸ ਹਿਸਾਬ ਨਾਲ ਜਿਹੜੀ ਲੋਕਾਂ ਦੀ ਪਹਿਲੀ ਇੱਥੋਂ ਕੈਨੇਡਾ ਦੇ ਲੋਕਾਂ ਦੀ ਪਹਿਲੀ ਰਾਏ ਆਈ ਆ, ਉਹ ਇਹੀ ਆਈ ਹੈ, ਕਹਿੰਦੇ ਵੀ ਜਿਹੜਾ ਕਾਰਨੀ ਡੈਵੋਸ ਚ ਬੋਲ ਕੇ ਆਇਆ ਤੇ ਜਿਹੜਾ ਕਾਰਨੀ ਇਹ ਬਿਆਨ ਦੇ ਰਿਹਾ, ਕੀ ਉਹ ਸੇਮ ਹੀ ਬੰਦਾ? ਸਹੀ ਹੈ। ਆਪਾਂ ਕਿਉਂਕਿ ਮੈਂ ਜਿਹੜੀ ਆਪਣੀ ਇਸ ਸ਼ੋਅ ਦੇ ਉੱਤੇ ਜਿਹੜੀ ਡੈਵਲਸ ਦੇ ਵਿੱਚ ਜਿਹੜੀਆਂ ਕਾਰਨੀ ਦੀਆਂ ਗੱਲਾਂ ਕਹੀਆਂ, ਉਹ ਆਪਣਾ ਕਦੇ ਡਿਸਕਸ ਕਰਨ ਦਾ ਮੌਕਾ ਨਹੀਂ ਮਿਲਿਆ। ਮੈਨੂੰ ਪਤਾ ਨੀਗਾ ਵੀ ਜਿਹੜੇ ਪੰਜਾਬੀ ਰੇਡੀਓ USA ਦੇ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਸਰੋਤੇ, ਮੈਨੂੰ ਲੱਗਦਾ ਵੀ ਉਹਨਾਂ ਚੋਂ ਬਹੁਤਿਆਂ ਕੋਲ ਇਸ ਗੱਲ ਦਾ ਕੰਟੈਕਸਟ ਹੋਊਗਾ, ਹੈ ਜਾਂ ਨਹੀਂ ਹੈ। ਪਰ ਜਿਹੜੀ ਡੈਵਲਸ ਦੇ ਵਿੱਚ ਜਿਹੜੀ WEF ਹੋਈ ਹੈ ਦਸੰਬਰ ਦੇ ਵਿੱਚ, ਉਹਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਹੀ ਇਤਿਹਾਸਕ ਸਪੀਚ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਮਿਡਲ ਪਾਵਰਸ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਜਿਹੜਾ ਵਰਲਡ ਆਰਡਰ ਹੁਣ ਤੱਕ ਚੱਲਿਆ ਆਉਂਦਾ ਸੀਗਾ, ਅਮਰੀਕਾ ਜਿਹਦਾ ਲੀਡਰ ਸੀਗਾ, ਵੀ ਇਹ ਉਹਦਾ ਅੰਤ ਹੈ। ਵੀ ਹੁਣ ਜਿਹੜੇ ਛੋਟੇ ਮੁਲਕ ਹੈ, ਜਿਹਦੇ ਵਿੱਚ ਕੈਨੇਡਾ ਆਉਂਦਾ ਹੈ, ਇੰਗਲੈਂਡ ਆਉਂਦਾ, ਆਸਟ੍ਰੇਲੀਆ ਆਉਂਦਾ, ਜਾਂ ਯੂਰੋਪੀਅਨ ਮੁਲਕ ਆਉਂਦੇ ਆ, ਹੁਣ ਸਮਾਂ ਇਹ ਹੈ ਵੀ ਉਹ ਇਕੱਠੇ ਹੋ ਕੇ ਇੱਕ ਨਵੇਂ ਤਰੀਕੇ ਤੋਂ ਸਿਲਸਿਲਾ ਜੋੜਿਆ ਜਾਵੇ। ਉਹਨਾਂ ਨੇ ਦੂਜੀ ਗੱਲ ਕਹੀ ਵੀ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ, ਉਹਨਾਂ ਨੂੰ ਅਮਰੀਕਾ ਨੇ ਆਪਣੇ ਅਨੁਸਾਰ ਵਰਤਿਆ। ਉਸ ਤੋਂ ਅਗਲੇ ਦਿਨ ਫਿਰ ਤੁਹਾਡੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਸਪੀਚ ਸੀਗੀ, ਉਹਦੇ ਵਿੱਚ ਬੜਾ ਕੰਟਰਾਸਟ ਸੀਗਾ। ਤੇ WEF ਦੀ ਹਿਸਟਰੀ ਵਿੱਚ ਦੂਜੀ ਵਾਰੀ ਸਿਰਫ ਇਹ ਹੋਇਆ ਵੀ ਕਿਸੇ ਸਪੀਕਰ ਨੂੰ ਸਟੈਂਡਿੰਗ ਓਵੇਸ਼ਨ ਮਿਲੀ ਹੋਵੇ। ਸੋ ਉਹ ਬੜਾ ਹੀ ਇੱਕ ਨਿਖੜਵਾਂ ਤੇ ਇੱਕ ਵਰਲਡ ਲੀਡਰ ਵਾਲੀ ਉਹ ਸਪੀਚ ਸੀਗੀ ਜਿਹੜੀ ਡੈਵੋਸ ਦੇ ਵਿੱਚ ਦਿੱਤੀ। ਉਸ ਤੋਂ ਬਾਅਦ ਫਿਰ ਜਿਹੜੀ ਇਸ ਜੰਗ ਤੋਂ ਇਮੀਡੀਏਟਲੀ ਬਾਅਦ ਇਹ ਕਹਿ ਦੇਣਾ ਵੀ ਹਾਂਜੀ ਅਸੀਂ ਤਾਂ ਨਾਲ ਹੀ ਹਾਂ,
ਹੂੰ, ਤਾਂ ਲੋਕਾਂ ਨੂੰ ਇੱਥੋਂ, ਤੇ ਇਹ ਜਿਹੜੇ ਮੈਂ ਸਿਰਫ ਪੰਜਾਬੀਆਂ ਦੀ ਗੱਲ ਨਹੀਂ ਕਰ ਰਿਹਾ, ਜੀ, ਜੀ। ਜਿਹੜਾ ਆਪਣਾ ਲਿਬਰਲ ਵੋਟਰ ਹੈ, ਜਿਹੜਾ ਲਿਬਰਲ ਸਪੋਰਟਰ ਹੈ, ਹੂੰ, ਹੂੰ। ਜਿਹੜੇ ਇੱਥੋਂ ਦੇ ਲੀਡਰ ਹੈ, ਜਿਹੜੇ ਇੱਥੋਂ ਦੇ ਗੋਰੇ ਆ, ਉਹਨਾਂ ਨੇ ਇਹ ਗੱਲ ਕਹੀ ਵੀ ਕੀ ਮਤਲਬ ਕੈਨੇਡਾ ਹਾਂਜੀ। ਸੱਚੀ ਜਾਂ ਮਾਰਕ ਕਰਨੀ ਹੈ, ਉਹੀ ਮਾਰਕ ਕਰਨੀ ਹੈ ਜਿਹਨੇ ਉਹ ਗੱਲ ਕਹੀ ਸੀਗੀ ਵੀ ਹੂੰ, ਬਿਲਕੁਲ ਹੀ ਉਹ ਅਮਰੀਕਾ ਤੇ ਇਜ਼ਰਾਈਲ ਦੀ ਇਸ ਗੱਲ ਤੇ ਸਪੋਰਟ ਤੇ ਆ ਗਏ। ਦੂਜੀ ਗੱਲ ਜਿਹੜੀ ਆਈ ਮਤਲਬ ਇੱਥੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਬੜੀ ਆਮ ਗੱਲ ਸੀਗੀ, ਤੇ ਮੇਰੇ ਖਿਆਲ ਨਾਲ ਇਹ ਅਮਰੀਕਾ ਦੇ ਜਿਹੜੇ ਡੈਮੋਕ੍ਰੈਟਿਕ ਵੋਟਰ ਆ ਉਹਨਾਂ ਨਾਲ ਇਹ ਗੱਲ ਬੜੀ ਮੈਚ ਕਰਦੀ ਹੈ ਵੀ ਜਿਹੜੀ ਇਹ ਜੰਗ ਹੈ ਇਹ ਐਪਸਟਾਈਨ ਫਾਈਲਸ ਤੋਂ ਧਿਆਨ ਹਟਾਉਣ ਲਈ ਕੀਤੀ ਜਾ ਰਹੀ ਹੈ। ਲੋਕ ਇਹ ਵੀ ਥਿਊਰੀ ਦਿੰਦੇ ਨੇ। ਜੀ। ਹਾਂਜੀ, ਠੀਕ ਹੈ। ਹੂੰ, ਫਿਰ ਮੈਂ ਇੱਕ ਡੇਟਾ ਪੜ੍ਹਦਾ ਸੀਗਾ, ਉਹਦੇ ਚ ਮੇਰਾ ਤੁਹਾਡਾ ਵੀ ਮੈਂ ਤੁਹਾਨੂੰ ਸਵਾਲ ਪੁੱਛੂੰਗਾ ਹੂੰ, ਵੀ ਹੂੰ, ਸਿਰਫ 24% ਜਿਹੜੇ ਅਮਰੀਕਨ ਆ ਉਹ ਹੂੰ, ਇਸ ਜੰਗ ਨਾਲ ਸਹਿਮਤ ਹੈ। ਹੂੰ, ਹੂੰ, ਜੀ, ਜੀ, ਬਿਲਕੁਲ। ਸੋ ਆਪਾਂ, ਮੈਨੂੰ ਲੱਗਦਾ ਉਹ ਆਪਾਂ, ਮੈਂ ਐਂਡ ਚ ਤੁਹਾਤੋਂ ਇਹ ਸਵਾਲ ਦੁਬਾਰਾ ਪੁੱਛੂੰਗਾ ਵੀ ਅਮਰੀਕਾ ਦੇ ਵਿੱਚ ਕੀ ਮਾਹੌਲ ਹੈ ਇਸ ਜੰਗ ਨੂੰ ਲੈ ਕੇ। ਮੈਨੂੰ ਲੱਗਦਾ ਵੀ ਸਰੋਤਿਆਂ ਨੂੰ ਤਾਂ ਪਤਾ, ਪਰ ਮੈਂ ਇਸ ਚੀਜ਼ ਲਈ ਕਿਊਰੀਅਸ ਹਾਂ, ਜਿਹੜੀ ਇਸ ਸ਼ੋਅ ਤੇ ਮੈਂ ਥੋੜੀ ਜਿਹੀ ਡਿਸਕਸ ਹਾਂਜੀ, ਬਿਲਕੁਲ ਆਪਾਂ ਕਰਨ। ਖਬਰ ਵੀ ਕੀਤੀ ਸੀ ਇਹ ਸਾਂਝੀ ਸਰੋਤਿਆਂ ਦੇ ਨਾਲ ਵੀ ਲੋਕਾਂ ਹਾਂ ਤਕਰੀਬਨ 80% ਦੇ ਕਰੀਬ ਲੋਕ ਨੇ ਜਿਹੜੇ ਇਸ ਜੰਗ ਦੇ ਵਿਰੋਧ ਦੇ ਵਿੱਚ ਨੇ, ਜਿਹੜੇ ਹਮਾਇਤ ਨਹੀਂ ਕਰਦੇ ਕਿ ਸਾਨੂੰ ਈਰਾਨ ਤੇ ਹਮਲਾ ਕਰਨਾ ਦੇਣਾ ਚਾਹੀਦਾ ਸੀ। ਜੀ। ਜੀ। ਫਿਰ ਜਿਹੜੀ ਦੂਜਾ ਬਿਆਨ ਜਦੋਂ ਆਸਟ੍ਰੇਲੀਆ ਜਾ ਕੇ ਆਇਆ ਮਾਰਕ ਕਰਨੀ ਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਹੋ ਸਕਦਾ ਵੀ ਜਿਹੜੀ ਇਹ ਜੰਗ ਹੈ ਇਹ ਥੋੜੀ ਜਿਹੀ ਜਿਹੜੀ ਇੰਟਰਨੈਸ਼ਨਲ ਲਾਅ ਹੈ ਉਹਨੂੰ ਨਾ ਫੋਲੋ ਕਰਦੀ ਹੋਵੇ। ਸੋ ਹੂੰ, ਉਹ ਪਹਿਲੀ ਵਾਰੀ ਜਿਹੜਾ ਅਮਰੀਕਾ ਤੋਂ ਥੋੜਾ ਉਹ ਬਿਆਨ ਆਇਆ, ਸੋ ਜਿਹਦੇ ਕਰਕੇ ਲੱਗਿਆ ਵੀ ਨਹੀਂ ਯਾਰ ਚਲੋ ਐਡੀ ਗੱਲ ਨਹੀਂ ਹੈਗੀ। ਹੂੰ, ਫਿਰ ਅੱਜ ਉਹਨਾਂ ਨੇ ਜਿਹੜਾ ਫਾਈਨਲੀ ਤੀਜਾ ਬਿਆਨ ਦਿੱਤਾ ਹੈਗਾ, ਉਹ ਕਹਿੰਦੇ ਵੀ ਜ਼ਿਆਦਾ ਫਿਊਚਰ ਪ੍ਰੋਡਿਕਟ ਕਰਨਾ ਸੌਖਾ ਨਹੀਂ ਹੁੰਦਾ ਵੀ, ਜੀ। ਪਰ ਜੇ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਨੇ ਜਾਂ ਕੈਨੇਡਾ ਨੂੰ ਵਿੱਚ ਕਿਤੇ ਹਾਲਾਂਕਿ ਕੈਨੇਡਾ ਦੀ ਤਾਂ ਫੌਜ, ਜੇ ਆਪਾਂ ਅਮਰੀਕਾ ਦੇ ਪਰਸਪੈਕਟਿਵ ਤੋਂ ਸੋਚਣਾ ਹੋਵੇ, ਜਾਂ ਅਮਰੀਕੀ ਕਈ ਜਿਵੇਂ ਦੇਖਦੇ ਆ ਵੀ ਲੈ ਕੈਨੇਡਾ ਦਾ ਕੀ ਹੈ ਵੀ ਉਹ ਤਾਂ ਨਿਊਯਾਰਕ ਪੁਲਿਸ ਨਾਲੋਂ ਵੀ ਫੌਜ ਛੋਟੀ ਹੈ, ਪਰ ਉਹ ਹੂੰ, ਕਹਿੰਦੇ ਵੀ ਹਾਂ ਜੇ ਲੋੜ ਪਈ ਤਾਂ ਕੈਨੇਡੀਅਨ ਇਨਵੋਲਵਮੈਂਟ ਥੋੜੀ ਬਹੁਤੀ ਹੋ ਸਕਦੀ ਹੈ। ਉਹ ਕਿਸ ਕਪੈਸਿਟੀ ਦੇ ਵਿੱਚ ਹੋਊਗੀ ਉਹ ਸਾਨੂੰ ਨਹੀਂ ਪਤਾ, ਜੀ, ਜੀ, ਪਰ ਸਹੀ। ਓਵਰਆਲ ਜਿਹੜੇ ਮੋਸਟਲੀ ਕੈਨੇਡੀਅਨ ਹੈਗੇ ਆ ਉਹ ਇਸ ਜੰਗ ਦੇ ਹੱਕ ਵਿੱਚ ਨਹੀਂ ਹੈਗੇ। ਮੈਨੂੰ ਲੱਗਦਾ ਵੀ ਅਮਰੀਕਨ ਵੀ ਨਹੀਂ ਹੈਗੇ, ਤੇ ਗਲੋਬਲੀ ਵੀ ਇਹ ਜਿਹੜਾ ਇਹ ਜੰਗ ਹੈਗੀ ਆ ਹੂੰ, ਹੂੰ, ਇਹਦਾ ਕੋਈ ਬਹੁਤੀ ਸਪੋਰਟ ਨਹੀਂ ਹੈਗੀ। ਤੇ ਜੇ ਦੇਖਿਆ ਜਾਵੇ ਵੀ ਮਤਲਬ ਇਹ ਬਿਨਾ ਇੱਕ ਪਾਸੇ ਡਿਸਕਸ਼ਨ ਚੱਲ ਰਹੀ ਹੈ ਤੇ ਬਿਨਾ ਮਤਲਬ ਤੋਂ ਜਿਹੜਾ ਸਾਰੀ ਦੁਨੀਆ ਨੂੰ ਉਸ ਪਾਸੇ ਖਿੱਚਣਾ, ਸੋ ਜਿਹੜੀ ਉਹ ਲੋਕਾਂ ਦੀ ਰਾਏ ਆ ਉਹ ਮੈਨੂੰ ਲੱਗਦਾ ਕਾਮਨ ਹੀ ਹੈ, ਤੇ ਉਹ ਸੈਂਸ ਮੇਕ ਕਰਦੇ ਆ ਵੀ ਯਾਰ ਵੀ ਹੁਣ ਇੱਕ ਪਾਸੇ ਤਾਂ ਤੁਸੀਂ ਵਾਅਦਾ ਕਰਕੇ ਆਏ ਹੋ ਵੀ ਅਸੀਂ ਕੋਈ ਹੋਰ ਜੰਗ ਨਹੀਂ ਲੜਾਂਗੇ, ਤੁਸੀਂ ਇੱਕ ਪਾਸੇ ਵਾਅਦਾ ਕਰਕੇ ਆਏ ਹੋ ਜੀ, ਵੀ ਜੀ। ਅਸੀਂ ਅਮਰੀਕਾ ਨੂੰ ਕਿਸੇ ਅਨਨੈਸੈਸਰੀ ਵਾਰ ਦੇ ਵਿੱਚ ਨਹੀਂ ਡਰੈਗ ਕਰਾਂਗੇ, ਪਰ ਦੂਜੇ ਪਾਸੇ ਫਿਰ ਜਿਹੜੀ ਮਤਲਬ 20 ਸਾਲ ਤੋਂ ਜਿਹੜੀ ਜੰਗ ਟਾਲੀ ਜਾ ਰਹੀ ਸੀਗੀ ਉਹ ਸ਼ੁਰੂ ਕਰ ਲੈਣੀ, ਇਹ ਕਾਫੀ ਕੁਝ ਬਿਆਨ ਕਰਦੀ ਹੈ। ਇਹਦੇ ਕਾਰਨ ਮੈਨੂੰ ਲੱਗਦਾ ਵੀ ਜਿਹੜੇ ਅਮਰੀਕਨ ਲੋਕੀ ਆ, ਜਿਹੜੇ ਪੰਜਾਬੀ ਰੇਡੀਓ ਦੇ ਸਰੋਤੇ ਆ, ਉਹ ਮੈਂ ਉਹਨਾਂ ਤੇ ਹੀ ਛੱਡ ਦਵਾਂ ਐਜ਼ ਐਨ ਆਊਟਸਾਈਡਰ। ਹੂੰ, ਉਹਦੇ ਹੂੰ। ਵਿੱਚ ਮੈਨੂੰ ਲੱਗਦਾ ਵੀ ਮੈਂ ਕਮੈਂਟ ਤਾਂ ਕਰ ਸਕਦਾ, ਪਰ ਸ਼ਾਇਦ ਲੋੜ ਨਹੀਂ ਹੈਗੀ। ਜੀ, ਅੱਛਾ। ਨਹੀਂ, ਬਿਲਕੁਲ ਦੇਖੋ ਆਪਦਾ ਓਪੀਨੀਅਨ ਹੈ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲੋਕ ਸਾਰੇ ਲੋਕ ਇੱਕ ਥਿਊਰੀ ਦੇ ਨਾਲ ਸਹਿਮਤ ਵੀ ਨਹੀਂ ਹੁੰਦੇ ਔਰ ਹੋਣਾ ਵੀ ਨਹੀਂ ਚਾਹੀਦਾ। ਆਪਣਾ ਸਾਰਿਆਂ ਦਾ ਓਪੀਨੀਅਨ ਆ, ਉਹਦੇ ਪਿੱਛੇ ਕੋਈ ਨਾ ਕੋਈ ਲੌਜਿਕ ਹੈ। ਹਰ ਬੰਦੇ ਦੀ ਆਪਣੀ ਥਿਊਰੀ ਹੈ ਤੇ ਉਹਦੇ ਪਿੱਛੇ ਉਹਦਾ ਕੋਈ ਲੌਜਿਕ ਹੈ। ਪਰ ਫਿਰ ਹਾਂਜੀ ਵੀ ਜੰਗ ਲੋਕ ਕਦੇ ਵੀ ਨਹੀਂ ਚਾਹੁੰਦੇ ਹੁੰਦੇ। ਲੋਕ ਚਾਹੁੰਦੇ ਹੁੰਦੇ ਨੇ ਕਿ ਅਮਨ ਸ਼ਾਂਤੀ ਹੋਵੇ, ਮਨੁੱਖੀ ਜਾਨਾਂ, ਇਨਸਾਨੀਅਤ ਦੀ ਭਾਵਨਾ ਵਾਲੇ ਲੋਕ ਤਾਂ ਹਮੇਸ਼ਾ ਹੀ, ਮਨੁੱਖਤਾਵਾਦੀ ਲੋਕ ਤਾਂ ਹਮੇਸ਼ਾ ਹੀ ਜੰਗ ਦਾ ਜਿਹੜਾ ਉਹ ਵਿਰੋਧ ਕਰਦੇ ਨੇ। ਪਰ ਖੈਰ ਆਪਾਂ ਆਗੂਆਂ ਦੀ ਗੱਲ ਕੀਤੀ ਹੈ, ਮਾਰਕ ਕਾਰਨੀ ਦੀ ਤੁਸੀਂ ਜ਼ਿਕਰ ਕਰ ਰਹੇ ਸੀਗੇ, ਡਾਵੋਸ ਦੀ ਸਪੀਚ ਦਾ ਤੇ ਉਸ ਤੋਂ ਬਾਅਦ ਸਮਰਥਨ ਦਾ। ਕਈ ਵਾਰੀ ਤੁਹਾਨੂੰ ਕੂਟਨੀਤਿਕ ਤੌਰ ਤੇ ਵੀ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਕਈ ਵਾਰੀ ਤੁਸੀਂ ਉਸ ਲਿਹਾਜ਼ ਦੇ ਨਾਲ ਵੀ ਕਹਿੰਦੇ ਹੋ ਜੋ ਬਿਆਨਬਾਜ਼ੀ ਹੁੰਦੀ ਆ। ਭਾਰਤ ਫਿਰ ਇਹ ਜਿਹੜੀ ਰਹੀ ਮਾਰਕ ਕਾਰਨੀ ਦੀ, ਉਹ ਕਿਵੇਂ ਰਹੀ? ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਆਈਆਂ ਕਿ ਇੱਕ ਮਹਾਰਾਸ਼ਟਰ ਦਾ ਜਿਹੜਾ ਮੰਤਰੀ ਉਹ ਲੈਣ ਗਿਆ, ਕੋਈ ਪਹੁੰਚਿਆ ਨਹੀਂ ਲੈਣ। ਸੋ ਇਸ ਪੱਖ ਤੋਂ ਤੇ ਹੋਰ ਜਿਹੜੇ ਆਪਸੀ ਸੰਬੰਧਾਂ ਦੇ ਪੱਖ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਆ? ਦੇਖੋ, ਇਹ ਤਾਂ ਜਿਹੜੀਆਂ ਮਤਲਬ ਹੁਣ ਜਿਹੜੇ ਪਾਸੇ ਨੂੰ ਮਰਜੀ ਉਹ ਕਰ ਲਓ, ਹੂੰ, ਹੂੰ, ਇਹਦਾ ਜਿਹੜਾ ਜੈਸਟ ਹੈਗਾ ਹੈ ਵੀ ਕੈਨੇਡਾ ਨੇ ਜਿਹੜੇ ਅਮਰੀਕਾ ਨਾਲ ਸੰਬੰਧ ਖਰਾਬ ਹੋਣ ਕਰਕੇ, ਹੂੰ, ਹੂੰ, ਤੇ ਜਿਹੜੀ ਮਾਰਕ ਕਾਰਨੀ ਨੇ ਜਿਹੜੀ ਡਾਇਵਰਸੀਫਿਕੇਸ਼ਨ ਦੀ ਜਿਹੜੀ ਇਹ ਪਾਲਿਸੀ ਅਪਣਾਈ ਹੈ, ਹਾਂਜੀ, ਉਹਦੇ ਕਰਕੇ ਉਹਨਾਂ ਨੇ ਪਤਾ ਹੁੰਦੇ ਸੋ ਹੋਏ ਵੀ ਇੰਡੀਆ ਨੇ ਜਿਹੜੇ ਆਪਣੇ ਇੰਟਰਫੇਰੈਂਸ ਵਾਲੇ ਮਸਲੇ ਹੈਗੇ ਆ, ਜਾਂ ਜਿਹੜੇ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਉਹਨਾਂ ਨੇ ਲਿਆ ਸੀਗਾ, ਜਾਂ ਈਵਨ ਜਿਹੜੀਆਂ ਆਰਸੀਐਮਪੀ ਦੀਆਂ ਸੀਸੀਸ ਦੀਆਂ ਜਿਹੜੀਆਂ ਰਿਪੋਰਟਾਂ ਹੈਗੀਆਂ, ਉਹਨਾਂ ਹੂੰ, ਦੇ ਬਾਵਜੂਦ ਕੈਨੇਡਾ ਦੀ ਸਰਕਾਰ ਨੇ ਇਹ ਫੈਸਲਾ ਲਿਆ ਵੀ ਜੀ, ਅਸੀਂ ਇੰਡੀਆ ਨਾਲ ਆਪਣੇ ਸੰਬੰਧ ਰੀਸੈਟ ਕਰਨੇ ਆ। ਜੀ, ਤੇ ਉਸ ਫੈਸਲੇ ਦੇ ਤਹਿਤ ਹੀ ਵੀ ਹੁਣ ਪ੍ਰਧਾਨ ਮੰਤਰੀ ਕਾਰਨੀ ਦਾ ਇਹ ਦੂਜਾ ਗੇੜਾ ਜੀ, ਇੰਡੀਆ ਦਾ,
ਠੀਕ ਆ, ਉਹਨਾਂ ਨੂੰ ਇਹਦੇ ਵਿੱਚ ਲੱਗ ਰਿਹਾ ਵੀ ਇਹ ਟ੍ਰੇਡ ਲਈ, ਸਾਡੇ ਟ੍ਰੇਡ ਲਈ, ਕੈਨੇਡਾ ਦੇ ਟ੍ਰੇਡ ਲਈ ਇਹ ਬਹੁਤ ਫਾਇਦੇਮੰਦ ਹੈ ਜਾਂ ਨਹੀਂ ਹੈ, ਇਹ ਬਾਅਦ ਚ ਪਤਾ ਲੱਗੂਗਾ। ਜਿਹੜਾ ਹੁਣ ਜਿਹੜੀਆਂ ਕਈ ਡੀਲਾਂ ਕੀਤੀਆਂ, ਉਹਦੇ ਚੋਂ ਇੱਕ ਜਿਹੜੀ ਡੀਲ ਕੀਤੀ ਆ ਉਹ ਕੀਤੀ ਆ ਵੀ ਜਿਹੜੀਆਂ ਯੂਨੀਵਰਸਿਟੀਜ਼ ਨਾਲ ਜਿਹੜੀ ਇਹਨਾਂ ਨੇ ਇੱਕ ਸੰਧੀ ਕੀਤੀ ਆ ਵੀ ਜਿਹੜੀਆਂ ਕੈਨੇਡੀਅਨ ਤੇ ਇੰਡੀਅਨ ਯੂਨੀਵਰਸਿਟੀਜ਼ ਹੈਗੀਆਂ, ਉਹਨਾਂ ਚ ਆਪਸ ਵਿੱਚ ਨੌਲੇਜ ਸ਼ੇਅਰਿੰਗ ਹੋਊਗੀ ਜਾਂ ਟ੍ਰੇਨਿੰਗ ਹੋਊਗੀ ਇੱਕ ਦੂਜੇ ਦੀ। ਇੱਥੇ ਦੇ ਬੱਚੇ ਉੱਥੇ ਪੜ੍ਹਨ ਜਾਣਗੇ, ਉੱਥੇ ਦੇ ਬੱਚੇ ਇੱਥੇ ਪੜ੍ਹਨ ਆਉਣਗੇ। ਤੇ ਉਹਦੇ ਵਿੱਚ ਕਾਫੀ ਐਕਸਪੈਂਸਿਵ ਉਹ ਡੀਲ ਹੈਗੀ ਆ। ਹੂੰ, ਜੇ ਹੁਣ ਕੈਨੇਡੀਅਨ ਜਿਹੜੇ ਲੋਕੀ ਹੈਗੇ ਆ, ਜਿਹੜੇ ਬਹੁਤ ਜ਼ਿਆਦਾ ਭਾਰਤੀ ਸਟੂਡੈਂਟਾਂ ਤੋਂ ਇੱਥੇ ਅੱਕੇ ਹੋਏ ਆ, ਜਾਂ ਈਵਨ ਜੀ। ਉਹਦੇ ਚੋਂ ਜ਼ਿਆਦਾ ਤਾਂ ਪੰਜਾਬੀ ਆ, ਜੇ ਉਹਨਾਂ ਦੀ ਪੁੱਛੋ, ਉਹ ਕਹਿੰਦੇ ਵੀ ਹੋਰ ਵੇਚਿਆ ਆ ਇਹ ਉੱਥੇ, ਵੀ ਸਾਨੂੰ ਨਹੀਂ ਚਾਹੀਦੇ ਇਹ, ਸਾਨੂੰ ਇੰਡੀਆ ਦੀ ਯੂਨੀਵਰਸਿਟੀਆਂ ਨਾਲ ਨਹੀਂ ਡੀਲ ਚਾਹੀਦੀ ਇਹ, ਹਨਾ। ਹੂੰ, ਹੂੰ, ਪਰ ਜਿਹੜੀ ਇੱਥੇ ਕੈਨੇਡੀਅਨ ਮੀਡੀਆ ਦੇ ਵਿੱਚ ਜਾਂ ਵੈਸੇ ਜਿਹੜੀ ਸਰਕਾਰੀ ਪੱਖ ਸਾਨੂੰ ਦੱਸਿਆ ਜਾ ਰਿਹਾ ਉਹ ਇਹ ਆ ਵੀ ਹੁਣ ਯੂਰੇਨੀਅਮ ਦੀ ਡੀਲ ਹੋਈ ਆ। ਸਾਡਾ ਗਵਾਂਢੀ ਸੂਬਾ ਹੈ ਸਸਕੈਚਵਨ, ਠੀਕ ਹੈ ਜੀ। ਸਸਕੈਚਵਨ ਦੀ $2.6 ਬਿਲੀਅਨ ਦੀ ਯੂਰੇਨੀਅਮ ਦੀ ਡੀਲ ਹੋਈ ਹੈ। ਸਸਕੈਚਵਨ ਦੇ ਵਿੱਚ ਦਾਲਾਂ ਬਹੁਤ ਹੁੰਦੀਆਂ, ਹੂੰ, ਇੰਡੀਆ ਦਾਲਾਂ ਖਰੀਦਣੀਆਂ ਮੰਨਿਆ, ਹਨਾ। ਇੰਡੀਆ ਤੇਲ ਖਰੀਦਦਾ ਸੀਗਾ ਈਰਾਨ ਤੇ ਵੈਨੇਜ਼ੁਏਲਾ ਤੋਂ, ਤੇ ਜੀ। ਉਹ ਕਿਉਂਕਿ ਦੋਨੇ ਹੀ ਰਾਹ ਬੰਦ ਹੋ ਗਏ, ਹੁਣ ਇੰਡੀਆ ਨੂੰ ਕੈਨੇਡਾ ਤੋਂ ਵੀ ਤੇਲ ਖਰੀਦਣਾ ਪੈਣਾ, ਜਾਂ ਨੈਚੁਰਲ ਗੈਸ ਖਰੀਦਣੀ ਪੈਣੀ ਆ। ਸੋ ਉਹ ਡੀਲ ਕਰਕੇ ਆਏ। ਇੰਡੀਆ ਕਹਿ ਰਿਹਾ ਵੀ ਤੁਸੀਂ ਜਿੰਨਾ ਸਾਨੂੰ ਵੱਧ ਤੋਂ ਵੱਧ એનર્ਜੀ ਨੀਡ ਸਾਡੀਆਂ ਪੂਰੀਆਂ ਕਰ ਸਕਦੇ ਹੋ ਤੁਸੀਂ ਕਰੋ। ਸੋ ਬੇਸਿਕਲੀ ਮਾਰਕ ਕਾਰਨੀ ਇੱਕ ਆਪਾਂ ਕਹਿ ਲਈਏ ਵੀ ਪ੍ਰਧਾਨ ਮੰਤਰੀ ਘੱਟ ਤੇ ਇੱਕ ਇਕਨੋਮਿਸਟ ਜ਼ਿਆਦਾ ਵਾਂਗੂ ਐਕਟ ਕਰ ਰਿਹਾ ਉਹ, ਹਨਾ। ਹੂੰ, ਵੀ ਜਿਹੜੇ ਸਾਰਾ ਫੋਕਸ ਹੀ ਹੈਗਾ ਉਹ ਟ੍ਰੇਡ ਡੀਲਾਂ ਦੇ ਉੱਤੇ ਹੀ ਹੈਗਾ। ਤੇ ਜੇ ਹੂੰ, ਉਸ ਪੱਖ ਤੋਂ ਦੇਖਿਆ ਜਾਵੇ ਤੇ ਰਿਜ਼ਲਟ ਬਾਅਦ ਚ ਆਉਣੇ ਆ। ਪਰ ਮੈਨੂੰ ਨਹੀਂ ਪਤਾ ਵੀ ਇਹ ਅਮਰੀਕਾ ਉਹਦੇ ਨਾਲ ਹੈ, ਵੀ ਜਿਹੜੀਆਂ, ਕਿਉਂਕਿ ਅਮਰੀਕਾ ਦੇ ਨਾਲ ਵੀ ਇੰਡੀਆ ਦੀ ਟ੍ਰੇਡ ਡੀਲ ਹੋਈ ਹੈ, ਹਾਂਜੀ, ਹਾਂਜੀ। ਵੀ ਸਾਰਾ ਕੁਝ ਹੀ ਇੰਡੀਆ ਤੋਂ ਮਨਾਈ ਜਾ ਰਹੇ ਆ। ਵੀ ਠੀਕ ਆ, ਉਹਦੇ ਵਿੱਚ ਇੰਡੀਆ ਦਾ ਵੀ ਫਾਇਦਾ ਹੋਣਾ, ਉਹਨੂੰ ਅਨਲਿਮਿਟਿਡ ਜਿਹੜੇ ਨੈਚੁਰਲ ਰਿਸੋਰਸਿਸ ਜਾਂ ਕੈਨੇਡਾ ਦੀ ਐਕਸੈਸ ਜਾਂ ਯੂਰੇਨੀਅਮ ਦੀ ਐਕਸੈਸ ਜਿਹੜੀ ਮਿਲ ਰਹੀ ਆ, ਹੂੰ, ਹੂੰ, ਹਨਾ। ਪਰ ਇਹਦੇ ਹੂੰ, ਵਿੱਚ ਜਿਹੜਾ ਪੈਸੇ ਵਾਲਾ ਫਾਇਦਾ ਉਹ ਕੈਨੇਡਾ ਦਾ ਕਾਫੀ ਜ਼ਿਆਦਾ ਦਿਖ ਰਿਹਾ। ਜੀ। ਜਿਹੜੀਆਂ ਆਪਾਂ ਵੈਸੇ ਆਨਲਾਈਨ ਜਿਹੜਾ ਮਾਹੌਲ ਚੱਲਦਾ ਵੀ ਹਾਂਜੀ ਮਹਾਰਾਸ਼ਟਰ ਦਾ ਕੋਈ ਉਹ ਲੈਣ ਆਇਆ, ਪਰ ਉਹ ਤਾਂ ਉਹ ਜਦੋਂ ਬੰਬੇ ਦੇ ਵਿੱਚ ਲੈਂਡ ਹੋਏ ਤਾਂ ਉਹ ਜਦੋਂ ਦਿੱਲੀ ਗਏ ਤਾਂ ਹੂੰ, ਆਪਣੇ ਮੋਦੀ ਨੇ ਵੀ ਮੀਟਿੰਗਸ ਕੀਤੀਆਂ ਮਾਰਕ ਕਾਰਨੀ ਦੇ ਨਾਲ। ਜੀ। ਜਿਸ ਵੇਲੇ ਮਾਰਕ ਕਾਰਨੀ ਭਾਰਤ ਪਹੁੰਚੇ ਉਦੋਂ ਮੋਦੀ ਇਜ਼ਰਾਈਲ ਦੇ ਵਿੱਚ ਸੀਗੇ। ਇਹਦੇ ਪਿਛਲੇ ਕਾਰਨ ਦੇਖੋ ਹੁਣ, ਕੀ ਕਹਿ ਸਕਦੇ ਆ, ਸਾਨੂੰ ਤਾਂ ਇਹ ਲੱਗਦਾ ਵੀ, ਮੈਨੂੰ ਐਜ਼ ਅ ਸਿੱਖ ਕੈਨੇਡੀਅਨ ਇਹ ਹੂੰ, ਲੱਗਦਾ ਵੀ ਮਾਰਕ ਕਾਰਨੀ ਨੂੰ ਉੱਥੇ ਜਾਣਾ ਹੀ ਨਹੀਂ ਸੀ ਚਾਹੀਦਾ, ਹੂੰ, 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 ਜਦੋਂ ਤੱਕ ਸਾਨੂੰ ਪੂਰੀਆਂ ਅਸ਼ੋਰੈਂਸਿਸ ਨਹੀਂ ਮਿਲਦੀਆਂ ਵੀ ਬਿਲਕੁਲ। ਹਾਂ ਉਹ ਜਿਹੜੇ ਸਿੱਖਾਂ ਨੂੰ ਇੱਥੇ ਨਹੀਂ ਟਾਰਗੇਟ ਕਰੂਗੇ, ਹਨਾ। ਹੂੰ, ਇਹ ਮੇਰਾ ਪਰਸਨਲ ਉਹ ਹੈ, ਤੇ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਜਿਹੜੇ ਕੈਨੇਡਾ ਦੇ ਸਿੱਖ ਹੈ ਉਹ ਇਸ ਇਮੋਸ਼ਨ ਨਾਲ ਹੂੰ, ਸਹਿਮਤ ਹੈ, ਸਹਿਮਤ ਨੇ ਹਨਾ। ਹੋਣਗੇ। ਬਿਲਕੁਲ, ਬਿਲਕੁਲ। ਠੀਕ ਹੈ ਨਾ। ਪਰ ਹੂੰ, ਜਿਹੜਾ ਮਾਰਕ ਕਰਨੀ ਉਹ ਦੇਖ ਰਿਹਾ ਵੀ ਕੈਨੇਡਾ ਨੇ, ਜਿਹੜੇ ਕੈਨੇਡਾ ਦੇ ਇਕਨੋਮਿਕ ਕੀ ਸੰਬੰਧ ਨੇ, ਜਾਂ ਜਿਹੜਾ ਅਮਰੀਕਾ ਤੋਂ ਅਸੀਂ ਆਪਣੀ ਡਿਪੈਂਡੈਂਸ ਕਿਵੇਂ ਘਟਾਉਣੀ ਹੈ, ਉਹ ਹੂੰ, ਉਸ ਪੱਖ ਤੋਂ ਸਟੈਪ ਲਿਆ ਜਾ ਰਿਹਾ। ਸਿੱਖ ਮੈਨੂੰ ਲੱਗਦਾ ਆਪਣਾ ਕੰਮ ਕਰ ਰਹੇ ਆ, ਜਿੰਨਾ ਵੀ ਪੋਲੀਟੀਕਲੀ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ, ਪੋਲੀਟੀਕਲ ਪ੍ਰੈਸ਼ਰ ਪਾਇਆ ਜਾ ਸਕਦਾ ਉਹ ਪਾਇਆ ਜਾ ਰਿਹਾ, ਹਨਾ। ਹੂੰ, ਵੀ ਪਰ ਗੱਲ ਉਹ ਹੈ ਵੀ ਜਿਹੜੀਆਂ ਜਿਹੜੀਆਂ ਨੇਸ਼ਨ ਸਟੇਟਸ ਆ, ਜਿਹੜੇ ਮੁਲਕ ਹੈ, ਉਹਨਾਂ ਨੇ ਐਟ ਦਾ ਐਂਡ ਆਫ ਦਾ ਡੇ ਇੱਕ ਜਿਹੜੀ ਛੋਟੀ ਆਬਾਦੀ ਆ ਉਹਦੇ ਹਿੱਤ ਘੱਟ ਦੇਖਣੇ ਹੁੰਦੇ, ਉਹਨਾਂ ਨੇ ਆਪਣੇ ਹਿੱਤ ਵੱਧ ਦੇਖਣੇ ਹੁੰਦੇ ਆ। ਹਾਂਜੀ, ਬਿਲਕੁਲ। ਦੇਖੋ, ਇਹ ਜਿਹੜਾ ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਹੀ ਚੀਜ਼ਾਂ ਨੂੰ ਦੇਖਣਾ ਹੁੰਦਾ ਹੈ, ਦੇਸ਼ ਦੀ ਇਕਨੋਮੀ ਦੇ ਹਿਸਾਬ ਦੇ ਨਾਲ, ਜਾਂ ਕਹਿ ਲਓ ਕਿ ਦੂਜੇ ਦੇਸ਼ ਦੇ ਵਿੱਚੋਂ ਕੀ ਰਿਸਪੌਂਸ ਮਿਲ ਰਿਹਾ। ਪਰ ਜਿਹੜਾ ਤੁਸੀਂ ਸਿੱਖਾਂ ਦਾ ਜ਼ਿਕਰ ਕੀਤਾ ਜਾਂ ਸੈਂਟੀਮੈਂਟ ਦਾ ਜ਼ਿਕਰ ਕੀਤਾ, ਉਹ ਇਹ ਇਸ ਕਰਕੇ ਜ਼ਰੂਰ ਹੈ ਕਿ ਕਿਉਂਕਿ ਕੈਨੇਡਾ ਦੀ ਜਿਹੜੀ ਪੋਲਿਟਿਕਸ ਉਹਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਹੈ। ਉਹਨਾਂ ਦੇ 15-20 ਹਾਂਜੀ, ਹੀ ਆਉਂਦੇ ਨੇ। ਕੈਨੇਡਾ ਦੇ ਵਿੱਚ ਰੱਖਿਆ ਮੰਤਰੀ ਹਰਜੀਤ ਸੱਜਣ ਰਹਿ ਚੁੱਕੇ ਨੇ, ਹੋਰ ਵੱਡੇ ਅਹੁਦਿਆਂ ਦੇ ਉੱਤੇ ਸਿੱਖ ਰਹਿ ਚੁੱਕੇ ਨੇ। ਸੋ ਉਮੀਦ ਤਾਂ ਤੁਸੀਂ ਉਸ ਨਿਜ਼ਾਮ ਤੋਂ ਕਰਦੇ ਹੋ ਜਿੱਥੇ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਹਾਜ਼ਰੀ ਹੁੰਦੀ ਹੈ, ਭਾਵੇਂ ਹਾਜ਼ਰੀ ਨਹੀਂ ਵੀ, ਪਰ ਫਿਰ ਵੀ ਹਾਂਜੀ, ਉਮੀਦ ਤਾਂ ਜਿਹੜੀ ਆ ਉਹ ਲਾਉਣੀ ਚਾਹੀਦੀ ਆ। ਆਪਾਂ ਇੱਥੇ ਇੱਕ ਬ੍ਰੇਕ ਦੀ ਲਈ ਰੁਕਦੇ ਹਾਂ, ਗੁਰਜਸਪਾਲ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਕੁਝ ਹੋਰ ਅਹਿਮ ਖਬਰਾਂ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ ਜੀ। ਜੀ। ਜੀ, ਸਰੋਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਬ੍ਰੇਕ ਤੋਂ ਪਾਰ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਲੈ ਕੇ, ਜਿਹੜੀਆਂ ਕੈਨੇਡਾ ਦੇ ਵਿੱਚ ਇਸ ਟਾਈਮ ਫਰੋਤੀ ਦੀਆਂ ਕਾਲਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੇ ਕਾਰਨੀ ਆਸਟ੍ਰੇਲੀਆ ਦੌਰੇ ਤੇ ਵੀ ਗਏ ਨੇ, ਸੋ ਕੌਮਾਂਤਰੀ ਪੱਧਰ ਤੇ ਜਿਹੜੇ ਵਰਤਾਰੇ ਨੇ ਉਹਨਾਂ ਨੂੰ ਸਮਝਣ ਦਾ, ਉਹਨਾਂ ਨੂੰ ਦੇਖਣ ਦਾ, ਉਹਨਾਂ ਨੂੰ ਘੋਖਣ ਦਾ ਯਤਨ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਕੈਨੇਡਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਜਿਵੇਂ ਗੱਲ ਕਰ ਰਹੇ ਸੀ, ਆਪਾਂ ਸ਼ੁਰੂਆਤ ਕੀਤੀ ਈਰਾਨ ਜੰਗ ਤੋਂ, ਉਸ ਤੋਂ ਬਾਅਦ ਆਪਾਂ ਕਾਰਨੀ ਦੀ ਭਾਰਤ ਫੇਰੀ ਦੇ ਵਿੱਚ ਜਿਵੇਂ ਆਪਾਂ ਜ਼ਿਕਰ ਵੀ ਕੀਤਾ ਸੀਗਾ ਵੀ ਕਿਵੇਂ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਦੇ ਹਿਸਾਬ ਦੇ ਨਾਲ ਜਾਂ ਕੈਨੇਡਾ ਦੇ ਵਿੱਚ ਸਟੂਡੈਂਟਸ ਜਿਹੜੇ ਆਉਣਗੇ ਉਸ ਹਿਸਾਬ ਦੇ ਨਾਲ ਕਾਰਨੀ ਜਿਹੜੇ ਨੇ ਜਾਂ ਕੈਨੇਡੀਅਨਸ ਨੂੰ ਜਾਂ ਕਾਰਨੀ ਸਰਕਾਰ ਨੂੰ ਲੱਗਦਾ ਕਿ ਇਹ ਉਹਨਾਂ ਦੇ ਲਈ ਲਾਹੇਵੰਦ ਸੌਦਾ। ਅਗਲੀ ਗੱਲ ਕਰੀਏ ਉਸ ਮਸਲੇ ਦੀ ਜਿਹੜਾ ਕੈਨੇਡਾ ਦੇ ਵਿੱਚ ਜਿਹਦੇ ਕਰਕੇ ਕੈਨੇਡਾ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦਾ। ਕੋਈ ਸਮਾਂ ਸੀ, ਕੋਈ ਦੌਰ ਸੀ ਜਦੋਂ ਕੈਨੇਡਾ ਨੂੰ ਬਹੁਤ ਅਮਨ ਪਸੰਦ, ਬਹੁਤ ਪੀਸਫੁਲ ਮੁਲਕ ਗਿਣਿਆ ਜਾਂਦਾ ਸੀਗਾ। ਪਰ ਹੁਣ ਕੈਨੇਡਾ ਦੇ ਵਿੱਚ ਜਿਹੜੀਆਂ ਫਰੌਤੀ ਦੀਆਂ ਕਾਲਸ ਆਉਂਦੀਆਂ ਨੇ, ਜਿਹੜੀਆਂ ਐਕਸਟੋਰਸ਼ਨ ਦੀਆਂ ਕਾਲਸ ਆਉਂਦੀਆਂ ਨੇ ਜਾਂ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਧੜਾ ਧੜ, ਉਹਨਾਂ ਨੇ ਲੋਕਾਂ ਦਾ ਦਿਲ ਦਹਿਲਾ ਦਿੱਤਾ। ਲੋਕ ਦੂਜੇ ਮੁਲਕਾਂ ਵੱਲ ਨੂੰ ਮੂਵ ਹੋਣ ਬਾਰੇ ਸੋਚਣ ਵਿਚਾਰ ਕਰਨ ਲੱਗ ਪਏ ਨੇ। ਇਹ ਕੀ ਮਤਲਬ ਪਿਛਲੇ ਕੁਝ ਸਮਿਆਂ ਦੇ ਵਿੱਚ ਕੀ ਕੁਝ ਵਾਪਰਿਆ ਜਿਹਦੇ ਕਰਕੇ ਇੰਨੀਆਂ ਆ ਰਹੀਆਂ ਨੇ? ਹੁਣ ਤਾਂ ਹਰ ਰੋਜ਼ ਹੀ ਸ਼ਾਇਦ ਕੋਈ ਦਿਨ ਟਾਵਾਂ ਹੋਣਾ ਜਿਹਦੇ ਵਿੱਚ ਕੈਨੇਡਾ ਦੇ ਵਿੱਚ ਫਰੌਤੀ ਦੀਆਂ ਕਾਲਾਂ ਦਾ ਜ਼ਿਕਰ ਨਾ ਹੁੰਦਾ ਹੋਵੇ। ਹਾਂਜੀ, ਸੋ ਜਿਹੜਾ ਇਹ ਅੱਜ ਆਪਾਂ ਵਿਸ਼ਾ ਇਸ ਆਪਣੇ ਸ਼ੋਅ ਦੇ ਉੱਤੇ ਰੱਖਿਆ, ਇਹਦਾ ਕਾਰਨ ਇਹ ਹੈਗਾ ਵੀ ਪਿਛਲੇ ਹਫ਼ਤੇ ਮੈਨੀਟੋਬਾ ਦੇ ਵਿੱਚ ਜਿਹੜੇ ਸੂਬੇ ਦੇ ਵਿੱਚ ਮੈਂ ਰਹਿੰਦਾ, ਹਾਂਜੀ। ਉੱਥੇ ਦੀ ਜਿਹੜੀ ਸਰਕਾਰ ਹੈਗੀ ਹੈ, ਜਿਹੜੀ ਸਾਡੀ ਮੈਨੀਟੋਬਾ ਦੀ ਸਰਕਾਰ ਹੈ, ਉਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਮੈਨੀਟੋਬਾ ਦੇ ਵਿੱਚ ਐਕਸਟੋਰਸ਼ਨ ਨਾਲ ਡੀਲ ਕਰਨ ਲਈ। ਉਹਨਾਂ ਨੇ ਸਾਡੀ ਇੱਥੇ ਇੱਕ ਲੋਕਲ ਆਰਗੇਨਾਈਜੇਸ਼ਨ ਹੈਗੀ ਹੈ ਪੰਜਾਬੀ ਚੇਂਬਰ ਆਫ ਕਾਮਰਸ, ਉਹਨੂੰ $1 ਲੱਖ ਦੀ ਗ੍ਰਾਂਟ ਅਨਾਉਂਸ ਕੀਤੀ ਆ ਵੀ ਉਹ ਜਿਹੜੇ ਬਿਜ਼ਨੈਸਿਸ ਜਿਨ੍ਹਾਂ ਨੂੰ ਫਰੌਤੀ ਦੀਆਂ ਕਾਲਾਂ ਆ ਰਹੀਆਂ ਨੇ ਉਹਨਾਂ ਨਾਲ ਇੰਟਰਫੇਸ ਕਰਕੇ ਉਹਨਾਂ ਨੂੰ ਦੱਸ ਸਕੇ ਵੀ ਉਹਨਾਂ ਕੋਲੇ ਕਿਹੜੇ ਰਿਸੋਰਸਿਸ ਅਵੇਲੇਬਲ ਨੇ, ਜਾਂ ਉਹ ਸਰਕਾਰ ਨੂੰ ਕਿਵੇਂ ਰੀਚ ਆਊਟ ਕਰ ਸਕਦੇ ਨੇ, ਜਾਂ ਉਹ ਫਰੌਤੀਆਂ ਮੰਗਣ ਵਾਲਿਆਂ ਦੇ ਅਗੇਂਸਟ ਕਿਵੇਂ ਸਰਕਾਰ ਦੀ ਜਾਂ ਮਦਦ ਕਰ ਸਕਦੇ ਜਾਂ ਆਪਣਾ ਬਚਾਅ ਕਰ ਸਕਦੇ ਠੀਕ ਹੈ। ਆ। ਸੋ ਮੈਂ ਉਸ ਜਿਹੜੀ ਕਾਨਫਰੰਸ ਹੋਈ ਆ ਉਹਦੇ ਵਿੱਚ ਜਾਂ ਜਿਹੜੀ ਇਹਨਾਂ ਨੇ ਗੈਦਰਿੰਗ ਕੀਤੀ ਸੀਗੀ ਉਹਦੇ ਵਿੱਚ ਮੈਂ ਸ਼ਾਮਲ ਹੋਇਆ। ਜਿਹੜੇ ਸਾਡੇ ਫੈਡਰਲ ਮਿਨਿਸਟਰ ਨਹੀਂ ਕਹਿ ਸਕਦੇ, ਪਰ ਇਹਨਾਂ ਨੇ ਕਾਰਨੀ ਹੋਣਾ ਨੇ ਇੱਕ ਨਵਾਂ ਡਿਪਾਰਟਮੈਂਟ ਬਣਾਇਆ ਹੈਗਾ ਵੀ ਜਿਹੜਾ ਵੀ ਸਪੈਸ਼ਲੀ ਇਸ ਮਸਲੇ ਨਾਲ, ਐਕਸਟੋਰਸ਼ਨਸ ਦੇ ਮਸਲੇ ਨਾਲ ਡੀਲ ਕਰਨਾ। ਰੂਬੀ ਸਹੋਤਾ ਓਨਟਾਰੀਓ ਤੋਂ ਲਿਬਰਲ MP ਵੀ ਨੇ, ਉਹ ਵੀ ਉੱਥੇ ਆਏ ਹੋਏ ਸੀਗੇ। ਮੈਨੀਟੋਬਾ ਦਾ ਜਸਟਿਸ ਮਿਨਿਸਟਰ ਉੱਥੇ, ਮੈਨੀਟੋਬਾ ਦਾ ਮੁੱਖ ਮੰਤਰੀ ਉੱਥੇ ਅਵੇਲੇਬਲ ਸੀਗੇ। ਉੱਥੇ ਜਿਹੜੀ ਮੈਨੂੰ ਬੜੀ ਸ਼ੌਕਿੰਗ ਖਬਰ ਆਈ, ਸੋ ਦੇਖੋ ਸਰੀ ਤੇ ਟੋਰਾਂਟੋ ਦੀਆਂ ਆਪਾਂ ਜਾਂ ਬਰੈਂਪਟਨ ਦੀਆਂ ਆਪਾਂ ਖਬਰਾਂ ਸੁਣਦੇ ਰਹਿੰਦੇ ਹਾਂ ਵੀ ਯਾਰ ਐਕਸਟੋਰਸ਼ਨ ਦਾ ਮਸਲਾ ਬਹੁਤ ਬੜਾ। ਹਾਂਜੀ। ਜਿਹੜੀ ਮੈਨੂੰ ਉੱਥੇ ਜਾ ਕੇ ਹੈਰਾਨੀ ਹੋਈ ਵੀ ਮੈਨੀਟੋਬਾ, ਜਿੱਥੇ ਕਿ ਬਹੁਤ ਬਹੁਤ ਥੋੜੀ ਪੰਜਾਬੀਆਂ ਦੀ ਵਸੋਂ ਹੈ, ਉੱਥੇ ਵੀ ਲਗਭਗ 100 ਦੇ ਕਰੀਬ ਫਰੌਤੀ ਦੀਆਂ ਕਾਲਾਂ ਆ ਚੁੱਕੀਆਂ। ਤੇ ਉਹਦੇ ਚ ਅਸੀਂ ਇਹ ਮੰਨ ਰਹੇ ਹਾਂ ਵੀ ਜੇ 100 ਦਾ ਪਤਾ, ਮਤਲਬ 400-500 ਆ ਚੁੱਕੀਆਂ, ਜਿਹੜੀਆਂ ਬਾਕੀਆਂ ਨੇ ਦੱਸਿਆ ਨਹੀਂ। ਠੀਕ ਹੈ। ਜਿਹੜੀ ਉਹਦੇ ਵਿੱਚ ਹੋਰ ਗੱਲ ਸਾਹਮਣੇ ਆਈ ਵੀ ਜਿਹੜੇ ਬਿਜ਼ਨੈਸਿਸ ਹੈ ਉਹ ਇੰਨੇ ਡਰੇ ਹੋਏ ਆ ਜਾਂ ਉਹਨਾਂ ਦਾ ਵਿਸ਼ਵਾਸ ਅਥਾਰਟੀਜ਼ ਤੇ ਇੰਨਾ ਘੱਟ ਹੈ ਵੀ ਉਹ ਖੁੱਲ ਕੇ ਸਾਹਮਣੇ ਨਹੀਂ ਆ ਰਹੇ। ਉਹ ਨਹੀਂ ਦੱਸਦੇ ਵੀ ਸਾਨੂੰ ਕਿੱਥੋਂ ਕਾਲ ਆਈ ਹੈ, ਜਾਂ ਮਤਲਬ ਉਹ ਰਿਪੋਰਟ ਨਹੀਂ ਕਰਦੇ। ਜੇ ਰਿਪੋਰਟ ਕਰਦੇ ਆ ਤਾਂ ਉਹ ਆਪੇ ਹੀ ਡੀਲ ਬਣਾ ਲੈਂਦੇ ਆ, ਦੱਸਦੇ ਨਹੀਂ ਗੇ। ਜੋ ਸਰਕਾਰ ਉਹਨਾਂ ਨੂੰ ਕਹਿੰਦੀ ਆ ਉਹ ਨਹੀਂ ਫੋਲੋ ਕਰਦੇ। ਉਹਦੇ ਤੋਂ ਮਤਲਬ ਜਿਹੜੀ ਮੇਨ ਗੱਲ ਸਿੱਖਣ ਵਾਲੀ ਹੈ ਵੀ ਜਿਹੜੀਆਂ ਅਥਾਰਟੀਜ਼ ਹੈ, ਜਿਹੜੀ ਸਰਕਾਰ ਹੈ, ਜਾਂ ਜਿਹੜੀਆਂ ਕੈਨੇਡਾ ਦੀਆਂ ਜਿਹੜੀਆਂ ਸਰਕਾਰੀ ਏਜੰਸੀਜ਼ ਹੈਗੀਆਂ, ਉਹਨਾਂ ਵਿੱਚ ਲੋਕਾਂ ਦਾ ਵਿਸ਼ਵਾਸ ਕਿੰਨਾ ਘਟਿਆ ਹੋਇਆ। ਮੇਰੇ ਲਈ ਮਤਲਬ ਆਪਾਂ ਸਰੀ ਦੀ ਜਾਂ ਆਪਾਂ ਓਨਟਾਰੀਓ ਦੀਆਂ ਜਾਂ BC ਜਾਂ ਓਨਟਾਰੀਓ ਦੀਆਂ ਗੱਲਾਂ ਸੁਣਦੇ ਰਹਿੰਦੇ ਆ, ਇਹ ਮਤਲਬ ਮੇਰੇ ਆਪਣੇ ਸੂਬੇ ਦੇ ਵਿੱਚ ਇਹ ਗੱਲ ਹੋਣੀ ਮੇਰੇ ਲਈ ਬੜੀ ਸ਼ੌਕਿੰਗ ਸੀਗੀ। ਉਹਦੇ ਵਿੱਚ ਉੱਥੇ ਕੁਝ ਬਿਜ਼ਨੈਸਿਸ ਆਏ ਹੋਏ ਸੀ ਜਿਨ੍ਹਾਂ ਨੂੰ ਮੈਂ ਜਾਣਦਾ, ਜਿਨ੍ਹਾਂ ਨੂੰ ਕਾਲਾਂ ਆਈਆਂ ਹੋਈਆਂ, ਜਿਨ੍ਹਾਂ ਨੂੰ ਆਪਣੇ ਘਰ ਛੱਡ ਕੇ ਕਿਤੇ ਹੋਰ ਮੂਵ ਹੋਣਾ ਪਿਆ, ਜਿਨ੍ਹਾਂ ਨੂੰ ਵੀ ਮਤਲਬ ਬੜੇ ਸਹਿਮ ਵਾਲਾ ਮਾਹੌਲ ਹੈ। ਤੇ ਉਹਨਾਂ ਨੇ ਰੂਬੀ ਸਹੋਤਾ ਉਹਨਾਂ ਨੂੰ ਕੁਐਸਚਨਿੰਗ ਵੀ ਕੀਤੀ, ਉਹਨਾਂ ਨੇ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਜਾਂ ਏਜੰਸੀਜ਼ ਨਾਲ ਉਹਨਾਂ ਨੇ ਵੀ ਗੱਲਬਾਤ ਕੀਤੀ। ਸੋ ਹੁਣ ਇਹ ਲੱਗ ਰਿਹਾ ਵੀ ਮਤਲਬ ਉਸੇ ਹੀ ਦਿਨ ਫੈਡਰਲ ਗਵਰਨਮੈਂਟ ਨੇ ਵੀ ਇਹ ਅਨਾਉਂਸਮੈਂਟ ਕੀਤੀ ਵੀ ਜਿਹੜੀ ਫਾਈਨੈਂਸ਼ੀਅਲ ਟਰੈਕਿੰਗ ਹੈ, ਵੀ ਜਿਹੜਾ ਇਹ ਪੈਸੇ ਦਾ ਲੈਣ ਦੇਣ ਹੋ ਰਿਹਾ, ਉਹਨੂੰ ਫੈਡਰਲ ਲੈਵਲ ਤੇ ਜਿਹੜੀਆਂ ਏਜੰਸੀਆਂ ਹੈਗੀਆਂ ਉਹਨੂੰ ਐਕਸਟੋਰਸ਼ਨ ਨਾਲ ਰਿਲੇਟ ਕਰਕੇ ਟਰੈਕ ਕਰਨਗੀਆਂ ਵੀ ਜਿਹੜਾ ਪੈਸਾ ਹੈ ਉਹ ਕਿੱਥੋਂ ਕਿਵੇਂ ਮੂਵ ਹੋ ਰਿਹਾ, ਜੇ ਉਸ ਤਰੀਕੇ ਨਾਲ ਕਿਸੇ ਤਰੀਕੇ ਨਾਲ ਇਹਦੇ ਤੇ ਨੱਥ ਪਾਈ ਜਾ ਸਕੇ। ਉਸ ਚੋਂ ਜਿਹੜਾ ਸਿੱਟਾ ਮੈਂ ਇਹ ਕੱਢ ਸਕਿਆ ਵੀ ਜਿਹੜੀ ਹੁਣ ਫੈਡਰਲ ਗਵਰਨਮੈਂਟ ਹੈ, ਜਿਹੜੀਆਂ ਪ੍ਰੋਵਿੰਸ ਦੀਆਂ ਸਰਕਾਰਾਂ ਹੈਗੀਆਂ, ਉਹ ਇਹਨੂੰ ਥੋੜਾ ਸੀਰੀਅਸਲੀ ਫਾਈਨਲੀ ਲੈਣ ਲੱਗੀਆਂ ਨੇ। ਹੁਣ ਤੱਕ ਸਰਕਾਰ ਇਹਨੂੰ ਬਾਲੀ ਸੀਰੀਅਸਲੀ ਨਹੀਂ ਸੀ ਲੈ ਰਹੀ, ਤੇ ਫਾਈਨਲੀ ਜਿਹੜਾ ਸਰਕਾਰ ਦਾ ਰੁਖ ਹੈਗਾ ਵੀ ਉਹ ਇਹਨੂੰ ਰੋਕਣ ਵੱਲ ਥੋੜਾ ਚੱਲ ਰਿਹਾ। ਸੋ ਕਹਿੰਦੇ ਵੀ ਦੇਰ ਆਏ ਦਰੁਸਤ ਆਏ,
ਹਜੇ ਵੀ ਸ਼ੁਕਰ ਹੈ ਜੇ ਸਰਕਾਰ ਹੁਣ ਇਹਨੂੰ ਥੋੜੀ ਸੀਰੀਅਸਲੀ ਲੈਣ ਲੱਗੀ ਹੈ, ਜਦ ਕਿ ਜਿਹੜਾ ਇਹ ਮਸਲਾ ਇਹ ਬਹੁਤ ਪਹਿਲਾਂ ਮਤਲਬ ਸੀਰੀਅਸਲੀ ਲੈਣਾ ਚਾਹੀਦਾ ਸੀਗਾ। ਜੇ ਉਦੋਂ ਹੀ ਵੀ ਹੂੰ, ਜਦੋਂ ਫਨ ਨਿਕਲ ਹੀ ਰਿਹਾ ਸੀ, ਜੇ ਉਦੋਂ ਹੀ ਫਨ ਭੰਨਿਆ ਹੁੰਦਾ ਤੇ ਹੂੰ, ਸ਼ਾਇਦ ਗੱਲ ਇੱਥੇ ਤੱਕ ਨਾ ਪੁੱਜਦੀ। ਪਰ ਉੱਥੇ ਜਿਹੜੀ ਗੱਲ ਇਹ ਹੈਗੀ ਹੈ ਵੀ ਉਰੇ ਜੇ 100 ਉਰੇ ਆ ਤੇ ਉਹ ਸਰੀ ਤੇ ਬਰੈਂਪਟਨ ਦੇ ਵਿੱਚ ਤਾਂ ਉਹ ਹਜ਼ਾਰਾਂ ਦੇ ਵਿੱਚ ਹੈ। ਜੀ, ਜੀ, ਸਹੀ ਹੈ। ਤੇ ਜਿਹੜੀ ਉਹ ਫਿਰ ਜਿਹੜੀ ਅਮਰੀਕਾ ਦੇ ਵਿੱਚ ਗੱਲ ਚੱਲਦੀ ਹੈ ਵੀ ਯਾਰ ਕੈਨੇਡਾ ਦੇ ਵਿੱਚ ਤਾਂ ਲਾਅਲੈਸਨੈਸ ਹੈ, ਹਾਲਾਂਕਿ ਜਿਹੜਾ ਉਹ ਆਮ ਬੰਦਾ ਉਹਨੂੰ ਨਹੀਂ ਮਹਿਸੂਸ ਹੁੰਦੀ, ਗੱਲ ਉਵੇਂ ਨਹੀਂ ਆਉਂਦੀ। ਜੇ ਅਖਬਾਰਾਂ ਦੇ ਵਿੱਚ ਕਿਤੇ ਉੱਥੇ ਗੋਲੀਆਂ ਚੱਲ ਪਈਆਂ ਤੇ ਮਤਲਬ ਮੈਨੀਟੋਬਾ ਦੇ ਵਿੱਚ ਹਜੇ ਕਿਤੇ ਗੋਲੀਆਂ ਚੱਲਣ ਵਾਲੀ ਕੋਈ ਵਾਰਦਾਤ ਵੀ ਨਹੀਂ ਹੋਈ, ਹਜੇ ਸਿਰਫ ਫਰੌਤੀਆਂ ਮੰਗਣ ਵਾਲੀ ਹੋਈ ਆ। ਹੂੰ, ਪਰ ਜਿਹੜਾ ਜਿਹੜੇ ਲੋਕੀ ਆ ਉਹ ਇਸ ਗੱਲ 'ਚ ਡਟ ਕੇ ਖੁੱਲ ਕੇ ਜਿਹੜੇ ਸਰਕਾਰ ਨੂੰ ਕੁਐਸਚਨ ਕਰ ਰਹੇ ਆ, ਬਿਜ਼ਨੈਸਿਸ ਕੁਐਸਚਨ ਕਰ ਰਹੇ ਆ। ਇਹਦੇ ਵਿੱਚ ਬੜੀ ਇੱਕ ਇੰਪੋਰਟੈਂਟ ਗੱਲ ਇਹ ਹੈਗੀ ਵੀ ਜਿਹੜੀਆਂ ਇਹ ਸਾਰੀਆਂ ਫਿਰੌਤੀਆਂ ਦੀਆਂ ਕਾਲਾਂ ਇਹ ਪੰਜਾਬੀ ਬਿਜ਼ਨੈਸਿਸ ਨੂੰ ਹੀ ਆ ਰਹੀਆਂ। ਆਉਂਦੀਆਂ ਨੇ ਮੈਂ ਬਿਲਕੁਲ। ਸਪੈਸੀਫਿਕਲੀ ਉੱਥੇ ਇਹ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕੀ ਨਾਨ ਪੰਜਾਬੀ ਬਿਜ਼ਨੈਸਿਸ ਨੂੰ ਵੀ ਇਹ ਆ ਰਹੀਆਂ, ਜਾਂ ਜਿਹੜੇ ਬੰਦੇ ਫੜੇ ਜਾ ਰਹੇ ਆ ਹੁਣ, ਮਤਲਬ ਪਿਛਲੇ ਹਫਤੇ, ਕਿਉਂਕਿ ਹੁਣ ਉਹੀ ਹੈ ਵੀ ਸਰਕਾਰ ਸੀਰੀਅਸ ਹੋਈ ਹੈ ਨਾ, ਹੂੰ, ਪਿਛਲੇ ਹੂੰ, ਹਫਤੇ ਆਰਸੀਐਮਪੀ ਦੀ ਪੋਸਟ ਸੀਗੀ ਵੀ ਉਹਨਾਂ ਨੇ 6 ਬੰਦੇ ਫੜੇ ਹੈਗੇ ਆ, ਸਾਰਿਆਂ ਦਾ ਲਾਸਟ ਨੇਮ ਸਿੰਘ। ਆਪਣੇ ਹੀ ਜਿਹੜੇ ਮੁੰਡੇ ਇੱਥੇ ਕੱਚੇ ਸੀਗੇ, ਸਟੂਡੈਂਟ ਆਏ ਸੀਗੇ ਹਨਾ, ਹੂੰ, ਉਹੀ ਇਹਨਾਂ ਫਰੌਤੀਆਂ ਦੀਆਂ ਕਾਲਾਂ ਦੇ ਵਿੱਚ ਇਨਵੋਲਵ ਹੋ ਰਹੇ ਆ। ਉਹ ਹੈਗਾ ਕੀ ਹੈ ਵੀ ਜਿਹੜੇ ਗੱਲ ਕੀ ਹੈ ਵੀ ਹੁਣ ਜਿਹੜਾ ਸਟੂਡੈਂਟ ਆਇਆ ਜਾਂ ਵਿਜ਼ਟਰ ਆਇਆ ਜਿਨ੍ਹਾਂ ਦਾ, ਕਿਉਂਕਿ ਜਦੋਂ ਜਿਹੜਾ ਸਟੂਡੈਂਟ ਤੇ ਵਿਜ਼ਟਰ ਆਉਂਦਾ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਤਾਂ ਹੁੰਦਾ ਨਹੀਂਗਾ ਜਦੋਂ ਉਹ ਆਉਂਦੇ। ਜਿਹੜਾ ਪੀਆਰ ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਹੁੰਦਾ। ਯੰਗ ਮੁੰਡੇ ਆਉਂਦੇ ਆ, ਹੁਣ ਅੱਗੇ ਪੱਕੇ ਹੋਣ ਦਾ ਕੋਈ ਰਾਹ ਹੈ ਨਹੀਂਗਾ। ਸੋ ਇਹ ਇੱਕ ਰੀਜ਼ਨ ਹੈਗਾ। ਬਾਕੀ ਤਾਂ ਜੋ ਜਿਹੜਾ ਕੈਨੇਡਾ ਦਾ ਮਾਹੌਲ ਹੈਗਾ, ਜਾਂ ਈਵਨ ਜਿਹੜਾ ਪਹਿਲਾਂ ਗੈਂਗਾਂ ਦਾ ਉਰੇ ਰਿਵਾਜ ਹੈਗਾ, ਜਾਂ ਜਿਹੜਾ ਨਸ਼ਿਆਂ ਦਾ ਹੈਗਾ, ਉਹ ਇੱਕ ਪੁਰਾਣਾ ਸਿਸਟਮ ਵੀ ਚੱਲਿਆ ਆ ਰਿਹਾ। ਤੇ ਔਨ ਟਾਪ ਆਫ ਦੈਟ ਸਾਰਾ ਕੁਝ ਰਲਾ ਮਿਲਾ ਹੋ ਕੇ ਹੂੰ, ਇਹ ਉਹਦੇ ਨਤੀਜੇ ਆ ਰਹੇ ਨੇ। ਪਰ ਇਹਦੇ ਚ ਚਲੋ ਹੁਣ ਜਿਹੜੀ ਆਸ ਦੀ ਕਿਰਨ ਇਹ ਹੈਗੀ ਆ ਵੀ ਸਰਕਾਰ ਥੋੜਾ ਜਿਹਾ ਇਹਨੂੰ ਸੀਰੀਅਸਲੀ ਲੈ ਰਹੀ ਹੈ। ਹੂੰ, ਹੋਪਫੁਲੀ ਇਹਦੇ ਤੇ ਨੱਥ ਪਾਈ ਜਾ ਸਕੂਗੀ। ਜਿਹੜਾ ਉਸ ਇਕੱਠ ਦੇ ਵਿੱਚੋਂ ਜਿਹੜੀ ਗੱਲ ਇਹੀ ਆਈ ਹੈ ਵੀ ਜੇ ਤੁਹਾਨੂੰ ਇਦਾਂ ਦੀਆਂ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਹੈਗੀਆਂ ਨੇ ਤਾਂ ਤੁਸੀਂ ਤੁਹਾਡੇ ਕੋਲੇ ਰਿਸੋਰਸਿਸ ਅਵੇਲੇਬਲ ਹੈਗੇ ਆ, ਤੁਸੀਂ ਸਰਕਾਰ ਨੂੰ ਰੀਚ ਆਊਟ ਕਰ ਸਕਦੇ ਆ ਤੇ ਏਜੰਸੀਜ਼ ਨੂੰ। ਮਤਲਬ ਉਹਦੇ ਚ ਇਹ ਨਹੀਂ ਹੈਗਾ ਵੀ ਤੁਸੀਂ 911 ਹੀ ਕਾਲ ਕਰੋ, ਹੋਰ ਹੂੰ, ਕਾਫੀ ਜ਼ਿਆਦਾ ਵੈਸੇ ਰਾਸਤੇ ਵੀ ਹੈਗੇ ਆ ਹਨਾ। ਜੀ, ਤੇ ਤੇ ਸਰਕਾਰ ਹੁਣ ਤੁਹਾਡੀ ਗੱਲ ਸੁਣਨ ਲਈ ਤਿਆਰ ਹੈ ਤੇ ਹੋਰ ਨੂੰ ਸੀਰੀਅਸਲੀ ਲੈ ਰਹੀ ਹੈ। ਮੇਰੇ ਖਿਆਲ ਨਾਲ ਜਿਹੜੀਆਂ ਪ੍ਰਵੀਨ ਸ਼ਰਮਾ ਜੀ, ਅਮਰੀਕਾ ਦੇ ਵਿੱਚ ਵੀ ਜਿਹੜੀਆਂ ਫਿਰੌਤੀ ਦੀਆਂ ਕਾਫੀ ਜ਼ਿਆਦਾ ਵਾਰਦਾਤਾਂ ਵਧੀਆਂ ਨੇ, ਉੱਥੇ ਕੀ FBI ਇਹਦੇ ਤੇ ਰਾਈਟ ਵੇ ਐਕਟ ਕਰ ਰਹੀ ਹੈ ਜਾਂ ਉੱਥੇ ਕਿਵੇਂ ਦਾ ਮਾਹੌਲ ਹੈ? ਦੇਖੋ FBI ਤੇ ਤਾਂ ਰਿਐਕਟ ਕਰੂਗੀ ਨਾ ਜੇ ਤੁਸੀਂ FBI ਤੱਕ ਪਹੁੰਚ ਕਰੋਗੇ। ਜਿਵੇਂ ਮੰਨ ਲਓ ਜਾਂ ਕੋਈ ਹੋਰ ਇਨਪੁਟਸ ਹੁੰਦੀਆਂ ਨੇ ਏਜੰਸੀਜ਼ ਦੇ ਕੋਲ, ਜਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਦੋਂ ਕੈਨੇਡਾ ਦੇ ਵਿੱਚ ਇਹ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਜਾਂਦਾ ਤੇ ਉਸ ਤੋਂ ਬਾਅਦ ਇੱਥੇ ਵੀ FBI ਐਕਟਿਵ ਹੋ ਜਾਂਦੀ ਹੈ। ਤਾਂ ਕੁਝ ਇਨਪੁਟਸ ਵੀ ਏਜੰਸੀਜ਼ ਕੋਲ ਹੁੰਦੀਆਂ ਨੇ, ਕੁਝ ਜੇਕਰ ਵਿਕਟਮ ਅਪਰੋਚ ਕਰਨ ਤਾਂ ਵੀ ਏਜੰਸੀਜ਼ ਜਿਹੜੀਆਂ ਨੇ ਉਹ ਆਪਣੇ ਪੱਧਰ ਤੇ ਕੁਝ ਕਰਦੀਆਂ ਨੇ। ਇਹ ਗੱਲ ਸੁਣਦੇ ਵੀ ਆ ਬਹੁਤ ਸਾਰੇ ਲੋਕ, ਇਸ ਗੱਲ ਦੀ ਸ਼ਾਦੀ ਵੀ ਭਰਦੇ ਆ ਵੀ ਅਮਰੀਕਾ ਦੇ ਵਿੱਚ ਕਈ ਲੋਕਾਂ ਨੂੰ ਆਈਆਂ ਨੇ। ਤੇ ਜਿਵੇਂ ਤੁਸੀਂ ਕੈਨੇਡਾ ਦਾ ਜ਼ਿਕਰ ਕਰ ਰਹੇ ਸੀਗੇ ਵੀ ਜਿਹੜੇ ਪੰਜਾਬੀ ਕਾਰੋਬਾਰੀ ਨੇ, ਪੰਜਾਬੀ ਬਿਜ਼ਨੈਸਸ ਨੇ, ਉਹਨਾਂ ਨੂੰ ਜ਼ਿਆਦਾ ਆਉਂਦੀਆਂ ਨੇ। ਤਾਂ ਇਹ ਮਤਲਬ ਸਵਾਲ ਸੁਭਾਵਿਕ ਹੀ ਇੱਕ ਉੱਠਦਾ ਆਪਦੇ ਮਨ ਦੇ ਵਿੱਚ ਵੀ ਕੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਪੈਸਾ ਕਮਾਉਣਾ ਜਾਂ ਕਾਮਯਾਬ ਹੋਣਾ ਕੀ ਹੁਣ ਗੁਨਾਹ ਬਣ ਚੁੱਕਿਆ? ਕੀ ਤੁਸੀਂ ਆਪਣੀ ਜਿਹੜੀ ਆਰਥਿਕ ਖੁਸ਼ਹਾਲੀ ਹੈ ਕਿ ਤੁਸੀਂ ਉਹਦੇ ਲਈ ਤੁਹਾਨੂੰ ਕੋਈ ਪੇ ਕਰਨਾ ਪੈਣਾ, ਤੁਹਾਨੂੰ ਉਤਾਰਨਾ ਪੈਣਾ? ਪਹਿਲਾਂ ਹੀ ਬੰਦਾ ਤਾਂ ਟੈਕਸਾਂ ਦਾ ਝੰਬਿਆ ਪਿਆ, ਪਹਿਲਾਂ ਹੀ ਉਹਦੇ ਕੋਲ ਹੋਰ ਦੇਣਦਾਰੀਆਂ ਬੜੀਆਂ ਨੇ। ਸੋ ਇਹ ਸਰਕਾਰਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ, ਪ੍ਰਮੁੱਖਤਾ ਦੇ ਆਧਾਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ। ਕਿਉਂਕਿ ਜੇ ਆਪਾਂ ਦੇਖੀਏ ਨਾ, ਪੰਜਾਬੀ ਇਕੱਲੇ ਅਮੀਰ ਨਹੀਂਗੇ, ਉਹ ਨਾਲ ਟੈਕਸ ਵੀ ਭਰਦੇ ਨੇ ਤੇ ਨਾਲ ਉਹ ਇੰਪਲੋਇਮੈਂਟ ਜਨਰੇਟਰ ਵੀ ਨੇ। ਜੇ ਦੇਖਿਆ ਜਾਵੇ ਤਾਂ ਦੇਖੋ, ਜੀ ਅਮੀਰ ਬੰਦਾ ਜੇ ਕੋਈ ਰੀਅਲ estate ਦਾ ਕਾਰੋਬਾਰੀ ਹੈ, ਉਹਦੀ ਕੰਸਟਰਕਸ਼ਨ ਦੇ ਨਾਲ ਕੰਮ ਚੱਲਦਾ, ਉਹਦੇ ਨਾਲ ਕੋਈ ਹੋਰ ਏਜੰਟਸ ਉਹਨੇ ਹਾਇਰ ਕੀਤੇ ਨੇ, ਰੱਖੇ, ਕਿਸੇ ਦਾ ਗੈਸ ਸਟੇਸ਼ਨ ਹੈ, ਉਹਦਾ ਕਾਰੋਬਾਰ ਹੈ ਕਿਸੇ ਵੀ ਤਰੀਕੇ ਦਾ, ਚਾਹੇ ਭਾਵੇਂ ਇੱਕ ਇੰਪਲਾਈ ਨੂੰ ਹੀ ਉਹ ਰੁਜ਼ਗਾਰ ਦੇ ਰਿਹਾ, ਰੁਜ਼ਗਾਰ ਤਾਂ ਦੇ ਹੀ ਰਿਹਾ ਨਾ, ਜੀ ਇੰਪਲੋਇਮੈਂਟ ਪ੍ਰੋਵਾਈਡ ਕਰ ਹੀ ਰਿਹਾ। ਪਰ ਦੂਜਾ ਇਹਦੇ ਨਾਲ ਭਾਵੇਂ ਕੋਈ ਬੰਦਾ, ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਕਿ ਜੇਕਰ ਕੋਈ ਬੰਦਾ ਭਾਵੇਂ ਉਹ ਇੰਪਲੋਇਮੈਂਟ ਖੁਦ ਵੀ ਛੋਟਾ ਇੰਪਲਾਈ ਹੈ ਜਾਂ ਮਾੜੇ ਮੋਟਾ ਕੰਮ ਕਰਦਾ, ਭਾਵੇਂ ਉਹ ਨਹੀਂ ਵੀ ਕਰਦਾ, ਭਾਵੇਂ ਇੰਪਲੋਇਮੈਂਟ ਜਨਰੇਟ ਨਹੀਂ ਵੀ ਕਰਦਾ, ਪਰ ਫਿਰ ਵੀ ਉਹਦੀ ਜਾਨ ਮਾਲ ਦੀ ਰਾਖੀ ਕਰਨਾ ਤਾਂ ਸਟੇਟ ਦਾ ਕੰਮ ਆ ਨਾ। ਉਹਨੂੰ ਜੀ ਬਚਾ ਕੇ ਰੱਖਣਾ, ਉਹਦੀ ਪ੍ਰੋਟੈਕਸ਼ਨ ਕਰਨੀ, ਉਹਨੂੰ ਫਾਈਨੈਂਸ਼ੀਅਲੀ ਉਹਦੇ ਲਈ ਸੋਚਣਾ ਜਾਂ ਪਾਲਿਸੀਜ਼ ਬਣਾਉਣੀਆਂ, ਇਹ ਸਾਰੀਆਂ ਸਰਕਾਰਾਂ ਦੇ ਕੰਮ ਹੁੰਦੇ ਨੇ ਨਾ। ਹੋਰ ਕੋਈ ਥੋੜਾ ਕਿ ਆਪਾਂ ਜੀ ਦੇ ਉੱਤੇ ਚਰਚਾ ਕਰ ਲਈ ਜਾਂ ਆਪਾਂ ਦੇਖ ਲਿਆ ਕਿ ਯਾਰ ਟਵਿੱਟਰ ਦੇ ਉੱਤੇ ਕਿਹਦੇ ਕਿੰਨੇ ਫੋਲੋਅਰ ਹੈ, ਕਿ YouTube ਦੇ ਉੱਤੇ ਕਿੰਨੇ ਮਿਲੀਅਨ ਕਿਸੇ ਦੀ ਰੀਚ ਹੋਗੀ, ਉਹ ਲੋਕਾਂ ਹਾਂਜੀ ਲਈ ਬੰਦਾ ਕੰਮ ਕਰ ਰਿਹਾ ਨਹੀਂ ਕਰ ਰਿਹਾ, ਇਹ ਇੱਕ ਵੱਡੀ ਗੱਲ ਆ ਜੀ। ਜੀ। ਸੋ ਇਹਦੇ ਵਿੱਚ ਪਰ ਇੱਕ ਗੱਲ ਜਿਹੜੀ ਆਪਾਂ ਹਮੇਸ਼ਾ ਇਹ ਗੱਲ ਕਰਦੇ ਆ, ਸੋ ਕਿਤੇ ਨਾ ਕਿਤੇ ਜਿਹੜਾ
ਸਰਕਾਰਾਂ ਦਾ ਫਰਜ਼ ਹੈ, ਜਿਹੜੀ ਹੂੰ, ਸਾਡੇ ਵੱਲੋਂ ਡਿਮਾਂਡ ਦੀ ਵੀ ਘਾਟ ਹੈ। ਅਸੀਂ ਹੂੰ, ਜਦੋਂ ਜਿਹੜੇ ਹੁਣ ਕੈਨੇਡਾ ਦੇ ਵਿੱਚ ਹੈ, ਜਿਹੜੇ MLA MP ਹੈ ਜਾਂ ਜਿਹੜੇ ਮਿਨਿਸਟਰ ਹੈ, ਇਹ ਸਾਡੇ ਘਰੇ ਪਾਠਾਂ ਤੇ ਆਉਂਦੇ ਆ, ਇਹ ਸਾਡੇ ਫੰਕਸ਼ਨ ਹੂੰ, ਅਟੈਂਡ ਕਰਦੇ ਆ, ਸਾਡੇ ਵਿੱਚ ਵਿਚਰਦੇ ਆ। ਹੂੰ। ਇਸ ਗੱਲ ਦੀ ਮੰਗ ਵੀ ਘੱਟ ਕੀਤੀ ਜਾਂਦੀ ਆ, ਬਹੁਤੇ ਬੰਦੇ ਆਪਣੇ ਫੋਟੋਆਂ ਖਿਚਾਉਣ ਤੱਕ ਹੀ ਸੀਮਿਤ ਰਹਿੰਦੇ ਸੀਮਤ ਰਹਿੰਦੇ ਆ। ਆ। ਇਹ ਆਪਾਂ ਅਕਸਰ ਗੱਲ ਇੱਥੇ ਕਰਦੇ ਆ ਵੀ ਜਿਹੜੀ ਨਾ ਤਾਂ ਜਿਹੜੀ ਆਪਣੀ ਕਮਿਊਨਿਟੀ ਹੈਗੀ ਹੈ ਇੰਨੀ ਆਰਗੇਨਾਈਜ਼ਡ ਹੈ, ਨਾ ਉਹ ਇੱਕ ਜਿਹੜਾ ਪੰਜਾਬ ਵਾਲਾ ਮਾਡਲ ਨਹੀਂ ਹੈਗਾ ਵੀ ਯਾਰ ਜਿਹੜਾ MLA MP ਹੈ, ਯਾਰ ਮਤਲਬ ਜੇ ਮੈਂ ਇਹ ਤੋਂ ਕੁਝ ਮੰਗ ਲਿਆ, ਪਤਾ ਨਹੀਂ ਇਹ ਮੈਨੂੰ ਹੂੰ, ਹੂੰ। ਅਹ, ਕੀ ਕਹੂਗਾ ਮੇਰੇ ਮਤਲਬ ਬਾਰੇ? ਕੀ ਕੀ ਕਹੂਗਾ ਮੇਰੇ ਬਾਰੇ, ਜਾਂ ਪਰਸਨਲ ਚੀਜ਼ਾਂ ਮੰਗ ਲੈਂਦੇ ਆ, ਬਿਜ਼ਨੈਸਿਸ ਲਈ ਫੰਡਿੰਗ ਮੰਗਦੇ ਆ, ਜਾਂ ਹੋਰ ਚੀਜ਼ਾਂ ਜਿਹੜੀਆਂ ਜਿਹਦੇ ਚ ਉਹਨਾਂ ਦਾ ਆਪਣਾ ਪਰਸਨਲ ਲਾਭ ਹੁੰਦਾ, ਉਵੇਂ ਹੂੰ, ਆਪਣੇ ਬੰਦੇ ਕਰਦੇ ਆ। ਪਰ ਜਿਹੜੀ ਜਿਹੜੀ ਕੋਈ ਵੀ ਕਮਿਊਨਿਟੀ ਵਾਲੀ ਚੀਜ਼ ਹੁੰਦੀ ਆ, ਉਹ ਤੁਸੀਂ ਦੇਖਿਓ ਹਮੇਸ਼ਾ ਥੋੜੇ ਬੰਦੇ ਹੁੰਦੇ ਆ ਉਹ ਗੱਲ ਕਰਨ ਵਾਲੇ, ਤੇ ਜੇ ਥੋੜੇ ਬੰਦੇ ਹੋਊਗੇ ਤਾਂ ਉਹਦੀ ਲੱਤ ਖਿੱਚਣ ਵਾਲੇ ਕਈ ਵਾਰੀ ਜ਼ਿਆਦਾ ਹੁੰਦੇ ਆ। ਜ਼ਿਆਦਾ ਹੁੰਦੇ ਆ, ਬਿਲਕੁਲ। ਹਾਂਜੀ, ਪਰ ਜੇ ਅਸੀਂ ਕਲੈਕਟਿਵਲੀ ਇਕੱਠੇ ਹੋ ਕੇ ਜਿਹੜੇ ਸਾਡੇ ਮਸਲੇ ਹੈਗੇ ਉਹਨਾਂ ਤੇ ਅਸੀਂ ਐਡਵੋਕੇਸੀ ਕਰੀਏ ਕਿਤੇ ਵੀ, ਠੀਕ ਹੈ ਹੂੰ, ਨਾ, ਕਿਉਂਕਿ ਜਿਹੜਾ ਲੀਡਰ ਹੈ ਅਲਟੀਮੇਟਲੀ ਉਹਨੂੰ ਆਪਣੀਆਂ ਵੋਟਾਂ ਤੋਂ ਮਤਲਬ ਹੁੰਦਾ, ਤੇ ਜਿਹੜੀ ਪੰਜਾਬੀਆਂ ਦੀ ਵੋਟ ਆ ਉਹ ਇਕੱਠੀ ਹੋਣ ਕਰਕੇ ਉਹ ਹੂੰ। ਰਿਜ਼ਲਟਸ ਨੂੰ ਅਫੈਕਟ ਕਰਦੀ ਹੈ। ਸੋ ਉਹ ਬੰਦੇ ਜਿਹੜੇ ਸੁਣਨ ਲਈ ਸਾਡੀ ਗੱਲ ਤਿਆਰ ਹੈ, ਹਨਾ। ਅਸੀਂ ਇਹ ਦੇਖਣਾ ਵੀ ਅਸੀਂ ਸਟ੍ਰੈਟੇਜਾਈਜ਼ ਕਿਵੇਂ ਕਰਨਾ, ਅਸੀਂ ਆਪਣੀ ਗੱਲ ਕਿਹੜੀ ਗੱਲ, ਪਹਿਲਾਂ ਤਾਂ ਇਹ ਇੰਪੋਰਟੈਂਟ ਹੈ ਵੀ ਅਸੀਂ ਕਿਹੜੀ ਗੱਲ ਮਨਾਉਣੀ ਹੈ ਤੇ ਉਹ ਕਿਸ ਤਰੀਕੇ ਨਾਲ ਮਨਾਉਣੀ ਹੈ। ਨਹੀਂ ਦੇਖੋ, ਜੇਕਰ ਆਪਾਂ ਦੇਖਦੇ ਹਾਂ ਕੈਨੇਡਾ ਨੂੰ ਬਹੁਤ ਪੀਸਫੁਲ ਮੁਲਕਾਂ ਦੇ ਵਿੱਚ ਗਿਣਿਆ ਜਾਂਦਾ ਸੀਗਾ ਗੁਰਜਸਪਾਲ ਜੀ। ਤੁਸੀਂ ਤਾਂ ਬਹੁਤ ਚਿਰ ਤੋਂ ਕੈਨੇਡਾ ਨੂੰ ਦੇਖ ਰਹੇ ਹੋ, ਤੁਸੀਂ ਅਮਰੀਕਾ ਦੇ ਵਿੱਚ ਵੀ ਦੇਖਿਆ ਸਾਰਾ ਸਿਸਟਮ। ਪਰ ਦੇਖੋ ਅਸਲ ਦੇ ਵਿੱਚ ਗੱਲ ਕੀ ਹੈ ਵੀ ਜੇਕਰ ਸਨੈਚਿੰਗ ਦੀਆਂ ਘਟਨਾਵਾਂ, ਮਤਲਬ ਹੁਣ ਕੱਲ ਪਰਸੋਂ ਫ੍ਰੈਜ਼ਨੋ ਦੇ ਵਿੱਚ ਵੀ ਹੋ ਕੇ ਹਟੀ ਆ, ਜੇਕਰ ਉਹ ਸਾਡੇ ਬਜ਼ੁਰਗਾਂ ਤਿੱਕਰ, ਸਾਡੀਆਂ ਬੀਬੀਆਂ ਤਿੱਕਰ, ਸਾਡੇ ਬੱਚਿਆਂ ਤਿੱਕਰ ਵੀ ਅੱਪੜ ਗਈਆਂ ਨੇ, ਤਾਂ ਜੀ ਅਸੀਂ ਕੀ ਉਹਦੇ ਬਾਰੇ ਬਸ ਮਾੜੀ ਮੋਟੀ ਚਰਚਾ ਕਰ ਲਈ, ਜਾਂ ਕੋਈ ਉਹਦੇ ਬਾਰੇ ਕੁੱਤਾ ਨਹੀਂ ਕਰਨਾ? ਗੁਰਦੁਆਰਾ ਸਾਹਿਬ ਨੂੰ ਜਾ ਰਹੇ ਬਜ਼ੁਰਗ, ਮੈਂ ਕਿੰਨੀਆਂ ਤਸਵੀਰਾਂ ਦੇਖੀਆਂ ਨੇ, ਆਪਾਂ ਕਿੰਨੀਆਂ ਵੀਡੀਓਜ਼ ਦੇਖੀਆਂ ਨੇ, ਮਤਲਬ ਬਜ਼ੁਰਗ ਸੇਫ ਨਹੀਂ ਹੈਗੇ, ਬੀਬੀਆਂ ਸੇਫ ਨਹੀਂ ਹੈਗੀਆਂ, ਬੱਚੇ ਸੇਫ ਨਹੀਂ ਹੈਗੇ। ਸੋ ਅਸੀਂ ਕਦੋਂ ਇਹਦੇ ਬਾਰੇ ਸੋਚਣਾ, ਕਦੋਂ ਅਸੀਂ ਸਥਿਰਤਾ ਦੇ ਨਾਲ ਇਹਦੇ ਬਾਰੇ ਕਦਮ ਚੁੱਕਣੇ ਸ਼ੁਰੂ ਕਰਨੇ ਆ ਐਜ਼ ਏ ਕਮਿਊਨਿਟੀ ਵੀ, ਜੇ ਆਪਾਂ ਦੇਖਿਆ ਜਾਵੇ ਤਾਂ? ਜੀ ਜੀ। ਤੇ ਆਪਾਂ ਗੱਲ ਕਰੀਏ, ਜਿਵੇਂ ਆਪਾਂ ਕਾਰਨੀ ਸਾਹਿਬ ਅੱਜ ਕੱਲ੍ਹ ਕਾਫੀ ਦੇਸ਼ਾਂ ਦੇ ਦੌਰੇ ਕਰ ਰਹੇ ਨੇ, ਆਸਟ੍ਰੇਲੀਆ ਦੌਰੇ ਤੇ ਨੇ। ਆਸਟ੍ਰੇਲੀਆ ਤੇ ਕੈਨੇਡਾ ਦੇ ਜਿਹੜੇ ਆਪਸੀ ਸੰਬੰਧ ਨੇ, ਸੁਖਾਵੇਂ ਨੇ ਕਿਹਾ ਜਾ ਸਕਦਾ ਕਾਫੀ ਸਮੇਂ ਤੋਂ। ਜੀ ਇਸ ਤਰ੍ਹਾਂ ਦਾ ਕੋਈ ਰਾਜਨੀਤਿਕ ਇੰਟਰਫੇਰੈਂਸ ਦੀ ਗੱਲ ਜਾਂ ਕਦੇ ਕੋਈ ਨਹੀਂ ਦੇਖਣ ਸੁਣਨ ਨੂੰ ਮਿਲੀ। ਜੀ 20 ਸਾਲਾਂ ਬਾਅਦ ਹੋਇਆ ਵੀ ਜਿਹੜਾ ਇੱਕ ਕੈਨੇਡੀਅਨ ਪ੍ਰਧਾਨ ਮੰਤਰੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਬੋਲਿਆ ਹੋਵੇ, ਜੀ, ਜੀ। ਉਹਨਾਂ ਨੂੰ ਬਹੁਤ ਹੀ ਨਿੱਘਾ ਉੱਥੇ ਸਵਾਗਤ ਮਿਲਿਆ। ਜਿਹੜੇ ਜਿਹੜੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੈ, ਉਹ ਤਾਂ ਹੂੰ, ਚਲੋ ਮਤਲਬ ਦੋਨੇ ਸਟੇਟ ਦੇ ਹੈੱਡ ਹੈ, ਉਹਨਾਂ ਨੇ ਆਪਸ 'ਚ ਜਿਹੜਾ ਸੰਬੰਧ ਸਿਖਾਵੇਂ ਜਿਹੜੀ ਗੱਲਬਾਤ ਕਰਨੀ ਸੀਗੀ। ਜਿਹੜੇ ਹੂੰ, ਹੂੰ। ਆਸਟ੍ਰੇਲੀਆ ਦੇ ਆਪੋਜੀਸ਼ਨ ਲੀਡਰ ਆ, ਉਹ ਵੀ ਪ੍ਰਧਾਨ ਮੰਤਰੀ ਕਾਰਨੀ ਦੇ ਆਕਸਫੋਰਡ ਦੇ ਜਮਾਤੀ ਹੈ। ਪ੍ਰਧਾਨ ਠੀਕ ਹੈ। ਮੰਤਰੀ ਕਾਰਨੀ ਇੰਗਲੈਂਡ ਦੇ ਵਿੱਚ ਆਕਸਫੋਰਡ ਦੇ ਵਿੱਚ ਪੜ੍ਹਿਆ। ਸੋ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਿਹੜੇ ਬਹੁਤ ਹੀ ਜ਼ਿਆਦਾ ਨਿੱਘਾ ਸਵਾਗਤ ਹੋਇਆ, ਜਿਹੜੀ ਡੈਵੋਸ ਦੇ ਵਿੱਚ ਗੱਲ ਕੀਤੀ ਉਹੀ ਹੂੰ, ਕਾਰਨੀ ਨੇ ਉੱਥੇ ਜਾਰੀ ਰੱਖੀ। ਜੀ, ਜੀ। ਜਿਹੜੀ ਉੱਥੇ ਉਹਨਾਂ ਨੇ ਮੇਨ ਜਿਹੜੀ ਡੀਲ ਹੈਗੀ ਆ ਉਹ ਇਹੀ ਆ ਵੀ ਰੱਖਿਆ ਸਮਝੌਤੇ, ਹੂੰ, ਹੂੰ। ਜਿਹੜੇ ਰੇਅਰ ਅਰਥ ਮਿਨਰਲਸ ਆ। ਸੋ ਤੁਸੀਂ ਮਤਲਬ ਐਕਚੁਅਲ ਚ ਮੇਰੇ ਲਈ ਇਹ ਬੜਾ ਨਵੀਂ ਤੇ ਹੈਰਾਨੀ ਵਾਲੀ ਗੱਲ ਸੀਗੀ। ਮੈਨੂੰ ਇਹ ਪਤਾ ਸੀਗਾ ਵੀ ਅਸੀਂ ਰੇਅਰ ਅਰਥ ਮਿਨਰਲ ਪ੍ਰੋਡਿਊਸ ਕਰਦੇ ਹਾਂ, ਵੀ ਆਸਟ੍ਰੇਲੀਆ ਵੀ ਕਰਦਾ, ਕੈਨੇਡਾ ਵੀ ਕਰਦਾ, ਪਰ ਮੈਨੂੰ ਹਾਂਜੀ। ਇਹ ਨਹੀਂ ਸੀ ਪਤਾ ਵੀ ਸਾਰੀ ਦੁਨੀਆ ਦੇ 1/3 ਰੇਅਰ ਅਰਥ ਮਿਨਰਲ ਸਿਰਫ ਆਸਟ੍ਰੇਲੀਆ ਤੇ ਕੈਨੇਡਾ ਕੋਲੇ ਆ। ਜੀ ਦੇਖੋ। ਜੇ ਇਹ ਦੋ ਮੁਲਕ ਮਤਲਬ ਉੱਥੇ ਇਹ ਕਾਰਨੀ ਨੇ ਇਹ ਗੱਲ ਕਹੀ, ਕਹਿੰਦੇ ਵੀ ਜਿਹੜੇ ਕਲੈਕਟਿਵਲੀ ਅਸੀਂ 1/3 ਜਿਹੜਾ ਰੇਅਰ ਅਰਥ ਮਿਨਰਲਸ ਹੈਗੇ ਆ, ਜਿਹੜੀਆਂ ਇੰਪੋਰਟੈਂਟ ਰਿਸੋਰਸਿਸ ਜਿਹੜੇ ਦੁਨੀਆ ਨੂੰ ਚਾਹੀਦੇ, ਕਿਉਂਕਿ ਦੋਨੇ ਰਿਸੋਰਸ ਵਿੱਚ ਆਸਟ੍ਰੇਲੀਆ ਦੀ ਕੀ 22 ਮਿਲੀਅਨ ਆਬਾਦੀ ਹੈ, ਹੂੰ, ਸਾਡੀ 33 ਮਿਲੀਅਨ ਹੈ, 34, ਚਲੋ ਹੁਣ 40 ਲਾ ਲਓ, ਆਸਟ੍ਰੇਲੀਆ ਦੀ ਹੁਣ 25-26 ਲਾ ਲਓ। ਹੂੰ, ਬੜੀ ਥੋੜੀ ਜਿਹੀ ਆਬਾਦੀ ਹੈ, ਜ਼ਮੀਨ ਬਾਹਲੀ ਜ਼ਿਆਦਾ ਆਸਟ੍ਰੇਲੀਆ ਕੋਲ ਵੀ ਤੇ ਸਾਡੇ ਕੋਲ ਵੀ, ਹੂੰ। ਰਿਸੋਰਸਿਸ ਬਹੁਤ ਜ਼ਿਆਦਾ ਨੇ, ਠੀਕ ਹੈ ਨਾ। ਉਸ ਤੋਂ ਸਹੀ। ਬਾਅਦ ਕਾਮਨਵੈਲਥ ਮੁਲਕ ਹੈ ਦੋਨੇ, ਹੂੰ, ਪੁਰਾਣੇ ਇੰਗਲਿਸ਼ ਸਪੀਕਿੰਗ ਹੈਗੇ ਆ, ਮੋਸਟਲੀ ਬ੍ਰਿਟਿਸ਼ ਜਾਂ ਯੂਰੋਪੀਅਨ ਹੀ ਆਏ ਆ। ਹਾਲਾਂਕਿ ਰੀਸੈਂਟਲੀ ਆਸਟ੍ਰੇਲੀਆ ਦੇ ਵਿੱਚ ਵੀ ਸਾਡੀ ਆਬਾਦੀ ਵਧੀ ਆ, ਤੇ ਆਪਣੇ ਕੈਨੇਡਾ ਦੇ ਵਿੱਚ ਵੀ ਪੰਜਾਬੀਆਂ ਦੀ, ਸਿੱਖਾਂ ਦੀ ਆਬਾਦੀ ਜਿਹੜੀ ਵਧੀ ਹੈ। ਪਰ ਅਦਰਵਾਈਜ਼ ਬਹੁਤ, ਉਹ ਕਹਿੰਦੇ ਵੀ ਅਸੀਂ ਤਾਂ ਬੇਸਿਕਲੀ ਭਰਾ ਵਾਂਗੂ ਹੀ ਆ, ਕਜ਼ਨਸ ਉਹਨੇ ਸ਼ਬਦ ਵਰਤੇ, ਅਸੀਂ ਤਾਂ ਚਾਚੇ ਤਾਏ ਦੇ ਮੁੰਡੇ ਵਾਂਗੂ ਹੀ ਆ, ਠੀਕ ਵੀ ਹੈ। ਜਿਹੜਾ ਮੁਲਕਾਂ ਦੇ ਵਿੱਚ ਹੈਗਾ। ਸੋ ਰੇਅਰ ਅਰਥ ਮਿਨਰਲਸ ਜਿਹੜੀ ਹੈਗੀ ਆ ਟ੍ਰੇਡ ਦੇ ਵਿੱਚ, ਬੇਸਿਕਲੀ ਜਿਹੜੀ ਆ ਟੈਕਸ ਸ਼ੇਅਰਿੰਗ ਹੈ, ਉਹ ਹੂੰ, ਵਾਲੇ ਸਮਝੌਤੇ। ਪਰ ਅਲਟੀਮੇਟਲੀ ਉਹਨਾਂ ਨੇ ਗੱਲ ਜਿਹੜੀ ਮੁੜ ਕੇ ਉਹੀ ਵੀ ਮਿਡਲ ਪਾਵਰਸ, ਵੀ ਹੂੰ। ਜਿਹੜੇ ਸੋ ਡੈਵੋਸ ਦੇ ਵਿੱਚ ਵੀ ਉਹਨਾਂ ਨੇ ਹੈਜੋਮਨ ਸ਼ਬਦ ਵਰਤੇ। ਹੈਜੋਮਨ ਹੁੰਦਾ ਜਿਹੜਾ ਕੋਈ ਬਹੁਤ ਵੱਡੀ ਤਕੜੀ ਪਾਵਰ ਹੁੰਦੀ ਹੈ, ਜਿਹਦੇ ਠੀਕ ਹੈ। ਵਿੱਚ ਚੀਨ ਤੇ ਅਮਰੀਕਾ ਆ ਜਾਂਦੇ ਆ। ਉਹ ਕਹਿੰਦੇ ਵੀ ਸਾਨੂੰ ਜਿਹੜੀਆਂ ਮਿਡਲ ਪਾਵਰਸ ਨੂੰ ਇਕੱਠੇ ਹੋ ਕੇ, ਜਿਹਦੇ ਵਿੱਚ ਕੈਨੇਡਾ ਹੈ, ਆਸਟ੍ਰੇਲੀਆ ਹੈ, ਇੰਗਲੈਂਡ ਹੈ, ਫਰਾਂਸ ਹੈ, ਸਪੇਨ ਹੈ, ਜਰਮਨੀ ਹੈ, ਇਹਨਾਂ ਨੂੰ ਇਕੱਠੇ ਹੋ ਕੇ ਇੱਕ ਇਹੋ ਜਿਹਾ ਬਲਾਕ ਬਣਾਉਣਾ ਪੈਣਾ ਜਿੱਥੇ ਅਮਰੀਕਾ ਤੇ ਹੂੰ, ਚਾਈਨਾ
ਸਾਨੂੰ ਜੀ। ਡਰਾ ਨਾ ਸਕਣ, ਸਾਨੂੰ ਮੈਨੀਪੂਲੇਟ ਨਾ ਕਰ ਸਕਣ। ਸੋ ਬੇਸਿਕਲੀ ਜਿਹੜੀ ਕਾਰਨੀ ਦਾ ਸਾਰਾ ਹੀ ਜਿਹੜਾ ਦੌਰਾ ਚੱਲ ਰਿਹਾ ਉਹ ਇਹ ਹੈ ਵੀ ਜਿਹੜੀਆਂ ਕਿਵੇਂ ਇਹ ਜਿਹੜੇ ਮੁਲਕ ਇਕੱਲੇ ਪੂਰੀ ਦੁਨੀਆ ਨੂੰ ਕੰਟਰੋਲ ਨਹੀਂ ਕਰ ਸਕਦੇ, ਪਰ ਇਹ ਸਮਹਾਉ ਇਕੱਠੇ ਹੋ ਕੇ ਏਡਾ ਵੱਡਾ ਬਲਾਕ ਬਣ ਜਾਣ ਵੀ ਜਿੱਥੇ ਇਹ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਨ, ਇੱਕ ਦੂਜੇ ਨਾਲ ਖੜਨ, ਮਿਲੀਟੇਰੀਲੀ, ਟ੍ਰੇਡ ਦੇ ਪੱਖੋਂ ਇੱਕ ਦੂਜੇ ਦੇ ਵੈਸੇ ਐਲਾਈ ਹੋ ਕੇ। ਤਾਂ ਕਰਕੇ ਵੀ ਜਿਵੇਂ ਜੋ ਹੁਣ ਅਮਰੀਕਾ ਦੇ ਵਿੱਚ ਹੋਇਆ ਵੀ ਇੱਕ ਇਲੈਕਸ਼ਨ ਨਾਲ ਬਿਲਕੁਲ ਹੀ ਜਿਹੜੀ ਸਾਰੀ ਡਿਪੈਂਡੈਂਸ ਸੀਗੀ ਉਹ ਤਾਰ-ਤਾਰ ਹੋ ਗਈ। ਜਾਂ ਜੇ ਚੀਨ ਕੱਲ ਨੂੰ ਕਹੇ ਵੀ ਯਾਰ ਅਸੀਂ ਇਹਨਾਂ ਮੁਲਕਾਂ ਨੂੰ ਕੰਟਰੋਲ ਕਰ ਲੈਂਦੇ ਆ, ਉਹ ਉਦਾਂ ਨਾ ਕਰ ਸਕਣ। ਤੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਉਹ ਕਾਫੀ ਸੋ ਫਾਰ ਸਕਸੈਸਫੁਲ ਚੱਲ ਰਹੇ ਆ। ਪਰ ਜਿਹੜੀਆਂ ਇਦਾਂ ਦੀਆਂ ਡੀਲਾਂ ਹੁੰਦੀਆਂ ਇਹਨਾਂ ਦੇ ਸਿੱਟੇ ਤਾਂ ਕਈ ਸਾਲ ਲੱਗ ਜਾਂਦੇ ਹਜੇ ਹੁਣ। ਹਾਂਜੀ, ਬਿਲਕੁਲ, ਡੀਲਾਂ ਨੂੰ ਨੇਪਰੇ ਚੜ੍ਹਨ ਦੇ ਵਿੱਚ ਤੇ ਫਿਰ ਉਹਨਾਂ ਨੂੰ ਐਗਜ਼ੀਕਿਊਟ ਹੋਣ ਦੇ ਵਿੱਚ ਸਮਾਂ ਤਾਂ ਲੱਗਦਾ, ਪਰ ਫਿਰ ਵੀ ਚਲੋ ਸਰਕਾਰਾਂ ਨੂੰ ਆਪਣੇ ਪੱਧਰ ਤੇ ਕਾਰਜ ਤਾਂ ਕਰਨੇ ਚਾਹੀਦੇ ਨੇ, ਕਾਰਜ ਰੰਭਣੇ ਤਾਂ ਸ਼ੁਰੂ ਕਰਨੇ ਚਾਹੀਦੇ ਨੇ। ਕੈਨੇਡਾ ਦੇ ਵਿੱਚ ਜਿਹੜੇ ਇੱਕ ਹੋਰ ਬੜੀ ਮੰਦਭਾਗੀ ਖਬਰ ਜਿਹੜੀ ਉਹ ਆ ਰਹੀ ਹੈ, ਇੱਕ ਟਰੱਕ ਹਾਦਸਾ ਵਾਪਰਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਹਦੇ ਵਿੱਚ ਇਹ ਜਿਹੜਾ ਹਾਈਵੇਜ਼ 97 ਅਲਾਸਕਾ ਦੇ ਵਿੱਚ ਫੋਰਟ ਨੈਲਸਨ ਕੋਈ ਸ਼ਹਿਰ ਪੈਂਦਾ ਉੱਥੇ, ਤੇ ਭਿਆਨਕ ਟਰੱਕ ਹਾਦਸੇ ਦੇ ਵਿੱਚ ਐਡਮਿੰਟਨ ਦੇ ਨਾਲ ਸੰਬੰਧਿਤ 2 ਪੰਜਾਬੀ ਸੀਗੇ ਜਿਨ੍ਹਾਂ ਦੀ ਮੌਤ ਹੋਈ ਹੈ। ਤੇ ਤਰਵਿੰਦਰ ਸਿੰਘ ਗਿੱਲ ਪੰਜਾਬ ਤੋਂ, ਮਾੜੀ ਕੌਰ ਸਿੰਘ ਵਾਲੀ ਨੇੜੇ ਭਿੱਖੀਵਿੰਡ, ਤੇ ਜਸਬੀਰ ਸਿੰਘ ਜਿਹੜਾ ਕਿ ਐਡਮਿੰਟਨ ਦਾ ਰਹਿਣ ਵਾਲਾ ਸੀ, ਇਹ ਤਰਨਤਾਰਨ ਦਾ ਰਹਿਣ ਵਾਲਾ ਸੀਗਾ। ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਆਪਾਂ ਦੇਖਿਆ ਅਮਰੀਕਾ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ, ਬੜੀਆਂ ਮੰਦਭਾਗੀਆਂ ਨੇ। ਪਰ ਕਈ ਮਾਮਲਿਆਂ ਦੇ ਵਿੱਚ ਆਪਾਂ ਇਸ ਮਾਮਲੇ 'ਚ ਤਾਂ ਆਪਾਂ ਨੂੰ ਹਾਲੇ ਪਤਾ ਨੀਗਾ, ਕਈ ਮਾਮਲਿਆਂ ਦੇ ਵਿੱਚ ਕਿਸੇ ਦੂਜੇ ਦੀ ਗਲਤੀ ਜਿਹੜੀ ਆ ਉਹ ਤੁਹਾਡੇ ਲਈ ਕਈ ਵਾਰੀ ਜਾਨ ਗਵਾਉਣ ਦਾ ਸਬੱਬ ਬਣ ਜਾਂਦੀ ਆ। ਆਪਾਂ ਦੇਖਿਆ ਅਮਰੀਕਾ ਦੇ ਵਿੱਚ ਵੀ ਇੱਕ ਟਿਰਕੀਆਣਾ ਪਿੰਡ ਦੇ 2 ਨੌਜਵਾਨ ਸਨ, ਤੇ ਦੂਜੇ ਪਾਸਿਓਂ ਆ ਰਹੇ ਰੋਂਗ ਬੰਦੇ ਨੇ, ਉਹਦੀ ਨੀਂਦ ਆਈ ਉਹਨੂੰ, ਤੇ ਉਹਨੇ ਰੋਂਗ ਸਾਈਡ ਆ ਕੇ 2 ਮੁੰਡਿਆਂ ਨੂੰ ਟੱਕਰ ਮਾਰੀ, ਟਰੱਕ ਨੂੰ ਅੱਗ ਲੱਗ ਗਈ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਟਰੱਕ ਦੇ ਵਿੱਚੋਂ ਨਿਕਲਣ ਦਾ। ਸੋ ਜੀ ਬੜਾ ਮੰਦਭਾਗਾ ਇਹ ਹਾਦਸਾ ਵਾਪਰਿਆ ਸੀਗਾ। ਇਸ ਹਾਦਸੇ ਬਾਰੇ ਜਿਹੜੀਆਂ ਆਪਾਂ ਦੇਖਿਆ ਕਿ ਕੋਈ ਡਿਟੇਲਸ ਤਾਂ ਹਾਲੇ ਨਹੀਂ ਆਈ, ਪਰ ਜਿਹੜੀ ਆਇਡੈਂਟੀਟੀ ਆ ਉਹ ਜ਼ਰੂਰ ਉਹਨਾਂ ਨੇ ਜਗ ਜ਼ਾਹਰ ਕਰ ਦਿੱਤੀ ਹੈ। ਸੋ ਬਹੁਤ ਸਾਰੇ ਹਾਦਸੇ ਗੁਰਜਸਪਾਲ ਸਿੰਘ ਜੀ ਵਾਪਰੇ ਨੇ ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਦੀਆਂ ਜਾਨਾਂ ਗਈਆਂ ਨੇ। ਸੋ ਪ੍ਰਵਾਸ ਕੀਤਾ ਆਪਾਂ ਸਾਰਿਆਂ ਨੇ, ਤੇ ਪ੍ਰਵਾਸ ਦੇ ਦਰਮਿਆਨ ਜੇ ਕਿਸੇ ਦੀ ਜਾਨ ਹੀ ਚਲੀ ਜਾਂਦੀ ਹੈ ਤਾਂ ਉਹ ਬੜੀ ਮੰਦਭਾਗੀ ਗੱਲ ਹੈ। ਜੀ ਜੀ। ਸੋ ਜਾਂਦੇ ਜੇਕਰ ਪੰਜਾਬ ਫੇਰੀ ਬਾਰੇ ਕੋਈ ਗੱਲਬਾਤ ਜਿਹੜੀ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੋ, ਪੰਜਾਬ ਦੇ ਬਾਰੇ, ਪੰਜਾਬ ਕੈਨੇਡਾ ਦੇ ਰਿਸ਼ਤਿਆਂ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ, ਭਾਰਤ ਕੈਨੇਡਾ ਰਿਸ਼ਤਿਆਂ ਨੂੰ ਮਾਫ਼ ਕਰਨਾ, ਔਰ ਜੀ ਰਿਸ਼ਤਿਆਂ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਤਾਂਘ ਰਹਿੰਦੀ ਹੈ ਜਾਣਨ ਦੀ ਕਿ ਭਾਈ ਕੀ ਹੁਣ ਹੋ ਗਿਆ, ਕੀ ਨਵਾਂ ਹੋ ਗਿਆ, ਕੀ ਪ੍ਰਭਾਵ ਪਊਗਾ। ਕਿਉਂਕਿ ਕੈਨੇਡਾ ਦੇ ਵਿੱਚ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ ਅੰਕੜਿਆਂ ਵਾਈਜ਼, ਤਾਂ ਪੰਜਾਬ ਦੀ ਸਭ ਤੋਂ ਵੱਧ ਵਸੋਂ ਜੇ ਪੰਜਾਬ ਤੋਂ ਬਾਹਰ ਕਿਤੇ ਵਸਦੀ ਹੈ ਤਾਂ ਉਹ ਸ਼ਾਇਦ ਕੈਨੇਡਾ ਦੇ ਵਿੱਚ। ਦੇਖੋ, ਜੇ ਤਾਂ ਆਪਾਂ ਜਿਹੜੇ ਲੀਗਲ ਹੈ, ਜਿਨ੍ਹਾਂ ਦੇ ਡਾਕੂਮੈਂਟਡ ਹੈਗੇ, ਉਸ ਹਿਸਾਬ ਨਾਲ ਤਾਂ ਅਮਰੀਕਾ ਦੇ ਵਿੱਚ ਹੀ ਹੈ ਜੀ। ਪੰਜਾਬੀਆਂ ਦੀ, ਸਿੱਖਾਂ ਦੀ ਸਭ ਤੋਂ ਵੱਧ ਵਸੋਂ ਦੁਨੀਆ ਦੇ ਵਿੱਚ। ਜੇ ਸੰਘਣੇ ਪੱਖੋਂ ਦੇਖਣਾ ਹੋਵੇ ਤਾਂ ਫਿਰ ਕੈਨੇਡਾ ਦੇ ਵਿੱਚ ਹੈ, ਵੀ ਜਿਵੇਂ ਹੁਣ ਬਰੈਂਪਟਨ ਦੇ ਵਿੱਚ। ਤੇ ਦੂਜੀ ਗੱਲ ਹੈਗੀ ਵੀ ਜਿਹੜਾ ਹੁਣ ਰੀਸੈਂਟ, ਹਾਂਜੀ ਹਾਂ, ਜੇ ਟੋਟਲ ਗਿਣਤੀ ਦੇਖਣੀ ਹੋਵੇ ਤੇ ਉਹ ਤੋਂ ਬਾਅਦ ਹੁਣ ਜਿਹੜਾ ਇਹ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜਾ ਪੰਜਾਬੀ ਸਟੂਡੈਂਟ ਜਿਹੜਾ 2020 ਤੋਂ ਬਾਅਦ ਆਇਆ, ਕੋਵਿਡ ਤੋਂ ਬਾਅਦ ਜਿਹੜਾ ਆਇਆ, ਤੇ ਉਧਰ ਫਿਰ ਉਹ ਮਤਲਬ ਹੁਣ ਇਹ ਨਹੀਂ ਦੇਖੋ, ਉਹ ਕਿਉਂਕਿ ਉਹਦੀ ਪ੍ਰੋਪਰ ਗਿਣਤੀ ਨਹੀਂ ਹੈਗੀ, ਉਹ ਜਿਹੜੇ ਮਰਦਮਸ਼ੁਮਾਰੀ ਦੇ ਵਿੱਚ ਕਾਊਂਟ ਨਹੀਂ ਹੁੰਦੇ। ਸੋ ਸੇਮ ਹੀ ਚੀਜ਼ ਇੱਧਰ, ਉਹ ਸਟੂਡੈਂਟ ਆਇਆ ਅਮਰੀਕਾ ਦੇ ਵਿੱਚੋਂ, ਬਾਰਡਰ ਟੱਪ ਕੇ ਆਇਆ। ਹੁਣ ਉਹ ਗਿਣਤੀ ਕਿੰਨੀ ਕੁ ਦੋਨੇ ਮੁਲਕਾਂ ਦੇ ਵਿੱਚੋਂ ਕੰਪੇਅਰ ਕਰਨੀ ਔਖੀ ਹੈ। ਆਪਾਂ ਇਹ ਦੇਖ ਸਕਦੇ ਹਾਂ ਵੀ ਹਾਂ, ਉਦੋਂ ਤੱਕ ਜਿਹੜੇ ਪਰਮਾਨੈਂਟ ਸ਼ਹਿਰੀ ਹੈਗੇ ਆ ਜਾਂ ਸਿਟੀਜ਼ਨ ਹੈਗੇ ਆ, ਉਸ ਹਿਸਾਬ ਨਾਲ ਗਿਣਤੀ ਅਮਰੀਕਾ ਦੇ ਵਿੱਚ ਪੰਜਾਬੀਆਂ ਤੇ ਸਿੱਖਾਂ ਦੀ ਗਿਣਤੀ ਜ਼ਿਆਦਾ। ਪਰ ਅਮਰੀਕਾ ਦੇ ਵਿੱਚ ਕੀ ਹੈ ਵੀ ਉਹ ਬਹੁਤ ਖਿੰਡੀ ਹੋਈ ਹੈ। ਵੀ ਤੁਸੀਂ ਇੰਡੀਆਨਾ ਚਲੇ ਜਾਓ, ਉੱਥੇ ਕਿੰਨੇ ਜ਼ਿਆਦਾ ਸਿੱਖ ਹੈ, ਟੈਕਸਸ ਦੇ ਵਿੱਚ ਕਿੰਨੇ ਜ਼ਿਆਦਾ ਸਿੱਖ ਹੈ, ਨਿਊ ਜਰਸੀ, ਨਿਊਯਾਰਕ ਵਿੱਚ ਕਿੰਨੇ ਜ਼ਿਆਦਾ ਸਿੱਖ ਹੈ, ਫਲੋਰੀਡਾ ਦੇ ਵਿੱਚ ਵੀ ਹੈਗੇ, ਆਪਾਂ ਵਾਸ਼ਿੰਗਟਨ, ਫਿਰ ਕੈਲੀਫੋਰਨੀਆ ਤਾਂ ਆਪਾਂ ਗੜਾ ਹੀ ਆਪਣਾ, ਹਨਾ। ਇੰਡੀਆਨਾ ਦੇ ਵਿੱਚ ਬਹੁਤ ਹੈ, ਸ਼ਿਕਾਗੋ ਦੇ ਵਿੱਚ ਬੜੀ ਸੰਘਣੀ ਵਸੋਂ ਹੈ ਸਿੱਖਾਂ ਦੀ। ਸੋ ਉਸ ਹਿਸਾਬ ਨਾਲ ਜਿਹੜੀ ਸਿੱਖਾਂ ਦੀ ਓਵਰਆਲ ਗਿਣਤੀ ਆ ਉਹ ਅਮਰੀਕਾ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ। ਕੈਨੇਡਾ ਦੇ ਵਿੱਚ ਕਿਉਂਕਿ ਜਿਹੜੀਆਂ ਉਹ 3 ਪੌਕਟਸ ਆ, ਵੀ ਕੰਟੈਰੀਓ ਵਾਲੀ, ਇੱਕ BC ਵਾਲੀ, ਤੇ ਇੱਕ ਜਿਹੜੀ ਅਲਬਰਟਾ ਵਾਲੀ, ਉਹਦੇ ਵਿੱਚੋਂ ਬਹੁਤ ਜ਼ਿਆਦਾ ਸੰਘਣੀ ਵਸੋਂ ਹੋਣ ਕਰਕੇ ਵੀ ਇੱਕ ਤਾਂ ਉਹੀ ਪੋਲੀਟੀਕਲ ਜਿਹੜਾ ਪ੍ਰਭਾਵ ਹੈ ਵੱਧ ਜਾਂਦਾ। ਤੇ ਦੂਜੀ ਗੱਲ ਹੈ ਵੀ ਉਹ ਉਸ ਇੱਕ ਪਾਰਟਿਕੂਲਰ, ਮਤਲਬ ਹੁਣ ਜੇ ਤੁਸੀਂ ਬਰੈਂਪਟਨ ਗਏ ਹੋ ਤੇ ਬਰੈਂਪਟਨ ਦੇ ਵਿੱਚ ਤੁਹਾਨੂੰ ਜਾ ਕੇ ਲੱਗਦਾ ਹੀ ਨਹੀਂਗਾ ਵੀ ਤੁਸੀਂ ਪੰਜਾਬ 'ਚ ਨਹੀਂ ਹੈਗੇ। ਤੁਹਾਨੂੰ ਹਾਰਨ ਵੀ ਵੱਜਣ ਲੱਗ ਜਾਂਦੇ ਆ, ਗੱਡੀ ਵੀ ਲੋਕੀ ਉਵੇਂ ਦੀ ਚਲਾਉਣ ਲੱਗ ਪੈਂਦੇ ਆ, ਮਤਲਬ ਬਿਲਕੁਲ ਹੀ ਤੁਹਾਨੂੰ ਏਦਾਂ ਸੇਮ ਚੀਜ਼ ਸਰੀ ਦੇ ਵਿੱਚ। ਠੀਕ ਹੈ ਵੀ ਹਾਂ, ਘਰ ਸੋਹਣੇ ਆ, ਪਰ ਅਦਰਵਾਈਜ਼ ਮਤਲਬ ਮੈਂ ਨਵੰਬਰ ਦੇ ਵਿੱਚ ਬਰੈਂਪਟਨ ਦੇ ਵਿੱਚ 10 ਦਿਨ ਰਹਿ ਕੇ ਆਇਆ, ਤੇ ਕਈ ਵਾਰੀ ਪੂਰਾ ਦਿਨ ਇੱਕ ਵੀ ਤੁਹਾਨੂੰ ਗੋਰਾ ਨਹੀਂ ਮਿਲਦਾ।
ਹੂੰ। ਤੇ ਵੀ ਲੱਭਣਾ ਪੈਂਦਾ। ਸੋ ਉਹ ਇੰਨੀ ਸੰਘਣੀ ਵਸੋਂ ਮੈਨੂੰ ਲੱਗਦਾ ਵੀ ਸ਼ਾਇਦ ਹੋਰ ਕਿਤੇ ਨਹੀਂ ਹੈਗੀ। ਜੀ, ਪਰ ਜੀ। ਅਦਰਵਾਈਜ਼ ਓਵਰਆਲ ਤਾਂ ਚਲੋ ਖੈਰ ਜਿਹੜੀ ਆਪਾਂ ਪੰਜਾਬ ਦੀ ਗੱਲ ਦੱਸਦੇ ਹਾਂ ਜੀ, ਹਾਂਜੀ ਵੀ ਪੰਜਾਬ ਦਾ ਜਿਹੜਾ ਗੇੜਾ ਮਤਲਬ ਮੈਂ ਕਾਫ਼ੀ ਚਿਰ ਬਾਅਦ ਐਤਕੀ ਲੱਗਿਆ। ਹੂੰ, ਹੂੰ, ਅ, 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 ਕੁਛ ਕੁ ਚੀਜ਼ਾਂ ਵਧੀਆ ਹੋ ਰਹੀਆਂ ਨੇ, ਕੁਛ ਕੁ ਚੀਜ਼ਾਂ ਮਾੜੀਆਂ ਹੋ ਰਹੀਆਂ ਨੇ। ਹੂੰ। ਜਿਹੜੇ ਸ਼ਹਿਰ ਹੈਗੇ ਆ, ਸ਼ਹਿਰਾਂ ਦੀ ਜਿਹੜੀ ਆਬਾਦੀ ਆ ਬਹੁਤ ਜ਼ਿਆਦਾ ਵੱਧ ਰਹੀ ਹੈ। ਵੈਸੇ ਤਾਂ ਤੇਜ਼ੀ ਦੇ ਨਾਲ ਵਿਆਹਾਂ ਦਾ ਪਿੰਡਾਂ ਨੂੰ ਸੀਜ਼ਨ ਖਾ ਰਹੇ ਹੈ, ਨੇ। ਹੂੰ, ਵਿਆਹਾਂ ਦਾ ਜਿਹੜਾ ਸੀਜ਼ਨ ਹੈ ਸਾਰਾ ਅਮਰੀਕਾ ਕੈਨੇਡਾ ਹੁਣ ਉੱਥੇ ਤੁਰਿਆ ਫਿਰਦਾ। ਸੋ ਜਿਹੜੇ ਸਾਡੇ ਸਰੋਤੇ ਆ ਵੀ ਉਹ ਵੀ ਗੇੜੇ ਮਾਰ ਕੇ ਆਏ ਆ। ਪਰ ਕਿਉਂਕਿ ਇੱਕ ਕੁਛ ਜਿਹੜਾ ਵੱਖਰਾ ਦੇਖਣ ਦੀ ਜਾਂ ਉਸ ਨਜ਼ਰੀਏ ਨਾਲ ਦੇਖਣ ਦੀ ਜਾਂ ਲੋਕਾਂ ਨਾਲ ਗੱਲ ਕਰਨ ਦੀ ਆਦਤ ਕਰਕੇ ਜਿਹੜੀਆਂ ਮੈਂ ਹੂੰ, ਚੀਜ਼ਾਂ ਨੋਟਿਸ ਕੀਤੀਆਂ, ਜਿਹੜੇ ਪਿੰਡ ਹੈ, ਪਿੰਡ ਹੂੰ, ਬਹੁਤ ਜ਼ਿਆਦਾ ਸਾਫ਼ ਸੁਥਰੇ ਆ। ਹੂੰ, ਪਿੰਡ ਰਹਿਣ ਲਈ ਠੀਕ ਹੈ। ਜਿਹੜੇ ਸ਼ਹਿਰ ਹੈ, ਸ਼ਹਿਰਾਂ ਦੀ ਆਬਾਦੀ ਇਸ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਵੀ ਜਿਹੜੀ ਮੈਨੂੰ ਤਾਂ ਆਲਮੋਸਟ ਅਨਸਸਟੇਨੇਬਲ ਲੱਗਦੀ ਹੈ। ਅ, ਅ, ਜਨਵਰੀ 14 ਤੱਕ, 13-14 ਜਨਵਰੀ ਤੱਕ ਜਿਹੜਾ ਪ੍ਰਦੂਸ਼ਣ ਸੀਗਾ ਉਹ ਹਜੇ ਵੀ ਪੂਰੇ ਜ਼ੋਰਾਂ ਤੇ ਸੀਗਾ। ਹੂੰ, ਦੀਵਾਲੀ ਤੋਂ ਬਾਅਦ ਜਿਹੜਾ ਦੀਵਾਲੀ ਦਾ ਪ੍ਰਦੂਸ਼ਣ ਹੋਇਆ, ਹੁਣ ਲੋਕੀ ਤਾਂ ਕਹੀ ਜਾਂਦੇ ਵੀ ਉਹ ਕਣਕਾਂ ਕਰਕੇ ਆ, ਜੋ ਵੀ ਆ। ਮੈਂ ਨਹੀਂ ਕਹਿੰਦਾ ਵੀ ਉਹਦਾ ਨਹੀਂ ਪ੍ਰਭਾਵ ਪੈਂਦਾ, ਠੀਕ ਹੈ ਹਾਂਜੀ। ਨਾ। ਪਰ ਜਿਹੜਾ ਪਟਾਕਿਆਂ ਵਾਲਾ ਪ੍ਰਦੂਸ਼ਣ ਹੈਗਾ, ਉਸ ਤੋਂ ਬਾਅਦ ਮੀਂਹ ਨਹੀਂ ਪਏ, ਮੀਂਹ ਪੈਣ ਕਰਕੇ ਦਸੰਬਰ ਤੱਕ ਵੀ, ਹੂੰ, ਦਸੰਬਰ ਐਂਡ ਤੱਕ ਤੇ ਜਨਵਰੀ ਦੇ ਪਹਿਲੇ ਦੂਜੇ ਹਫ਼ਤੇ ਤੱਕ ਪੂਰਾ ਪ੍ਰਦੂਸ਼ਣ ਉੱਥੇ ਚੱਲ ਰਿਹਾ ਸੀਗਾ। ਹੂੰ, ਸੋ ਇੱਕ ਜਿਹੜਾ ਬਾਹਰੋਂ ਬੰਦਾ ਗਿਆ, ਮਤਲਬ ਉੱਥੇ ਦੇ ਲੋਕੀ ਤਾਂ ਫਿਰ ਉਹਨੂੰ ਨਾਰਮਲਾਈਜ਼ ਹੋ ਜਾਂਦੇ ਹੁਣ, ਜਾਂ 3-4 ਮਹੀਨੇ ਇੱਕੋ ਦਾ ਹੀ ਇੱਕੋ ਹਾਂਜੀ, ਹਾਂਜੀ। ਤਰੀਕੇ ਦਾ ਹੀ ਚੀਜ਼ਾਂ ਹੈਗੀਆਂ। ਜਾਂ ਤੁਸੀਂ ਹੂੰ, ਇੱਥੋਂ ਜਾ ਕੇ ਦੇਖ ਰਹੇ ਹੋ ਤਾਂ ਬੜਾ। ਪਰ ਜਿਹੜੀ ਵਧੀਆ ਗੱਲ ਹੋ ਰਹੀ ਹੈ, ਜਿਹੜੇ ਪਿੰਡ ਆ ਬੜੇ ਸਾਫ਼ ਸੁਥਰੇ ਆ, ਹਨਾ। ਪਿੰਡਾਂ ਦੇ ਵਿੱਚ ਐਤਕੀ ਜਿਹੜੀਆਂ ਪੰਚਾਇਤਾਂ ਵੀ ਜਿਹੜੀਆਂ ਸਰਬਸੰਮਤੀ ਨਾਲ ਹੋਈਆਂ, ਉਹ ਥੋੜ੍ਹੀਆਂ ਜ਼ਿਆਦਾ ਫੰਕਸ਼ਨਲੀ ਕੰਮ ਕਰ ਰਹੀਆਂ। ਜਿਹੜਾ ਇਨਫਰਾਸਟ੍ਰਕਚਰ ਹੈ, ਰੋਡ ਇਨਫਰਾਸਟ੍ਰਕਚਰ ਬੈਟਰ ਹੋ ਰਿਹਾ। ਹੂੰ, ਆਪਣੇ ਬੰਦੇ ਹੁਣ, ਕਿਉਂਕਿ ਐਤਕੀ ਕੈਨੇਡਾ ਨੇ ਵੀਜ਼ੇ ਬੰਦ ਕਰਤੇ, ਅਮਰੀਕਾ ਦੀ ਵੀ ਟਰੰਪ ਆਉਣ ਤੋਂ ਬਾਅਦ ਇਮੀਗ੍ਰੇਸ਼ਨ ਰੁਕ ਗਈ, ਇੰਗਲੈਂਡ ਆਸਟ੍ਰੇਲੀਆ ਵੀ ਨਹੀਂ ਜਾ ਰਹੇ। ਆਪਣੇ ਹੂੰ, ਮੁੰਡੇ ਦੁਬਾਰਾ ਕਾਲਜਾਂ ਦੇ ਵਿੱਚ ਐਡਮਿਸ਼ਨ ਹੋਣੀ ਸ਼ੁਰੂ ਹੋ ਗਈ ਹੈ। ਹੂੰ, ਜਿਹੜੇ ਬੱਚੇ ਆ ਉਹ ਆਈਲੈਟਸ ਦਾ ਬੋਰਡ ਤੁਹਾਨੂੰ ਕਿਤੇ ਨਹੀਂ ਦਿਖਦਾ ਹੁਣ। ਸੋ ਜੀ, ਜਿਹੜਾ ਜੀ। ਬਾਹਰ ਆਉਣ ਦਾ, ਹਾਲਾਂਕਿ ਬਾਹਰ ਲੋਕੀ ਆਉਣਾ ਚਾਹੁੰਦੇ ਆ, ਪਰ ਕਿਉਂਕਿ ਉਹ ਰਾਸਤੇ ਬੰਦ ਹੋ ਗਏ ਆ, ਬੰਦ ਹੋ ਗਈ ਫਿਰ। ਸੋ ਉੱਥੇ ਹੀ ਲੋਕੀ ਸੋਚਣ ਲੱਗ ਗਏ ਵੀ ਅਸੀਂ ਇੱਥੇ ਕੀ ਕਰੀਏ। ਹੂੰ, ਜੇ 5-7 ਸਾਲ ਇਦਾਂ ਰਹਿ ਗਿਆ ਤਾਂ ਉਸ ਜਿਹੜੇ ਇੱਕ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਸੀਗੇ, ਸ਼ਾਇਦ ਉਸ ਤੋਂ ਥੋੜਾ ਬਹੁਤਾ ਮੋੜਾ ਪੈਣ ਦੀ ਜਿਹੜੀ ਆਸ ਹੈ, ਸੰਭਾਵਨਾ ਹੈ। ਉਹ ਲੱਗ ਰਹੀ ਹੈ। ਜੀ। ਓਪਰਚੁਨਿਟੀ ਬਹੁਤ ਜ਼ਿਆਦਾ ਹੈ। ਜੇ ਹੁਣ ਆਪਣੇ ਇੱਥੋਂ ਦੇ ਪੰਜਾਬੀ ਜਿਹੜੇ ਸਿੱਖ ਬਿਜ਼ਨੈਸਿਸ ਹੈਗੇ ਆ, ਹੂੰ, ਉਹਨਾਂ ਨੇ ਪੰਜਾਬ ਦੇ ਵਿੱਚ ਜਾ ਕੇ, ਜੇ ਮੰਨ ਲਓ ਵੀ ਆਪਾਂ ਫੂਡ ਪ੍ਰੋਸੈਸਿੰਗ ਲਾਉਣੀ ਹੈ, ਜਾਂ ਜਿਹੜੀ ਹੈ ਜਿਨ੍ਹਾਂ ਕੋਲ ਇੱਥੇ ਆਪਣੀਆਂ ਜ਼ਮੀਨਾਂ ਹੈਗੀਆਂ, ਜੇ ਤੁਸੀਂ ਖੇਤੀਬਾੜੀ ਦੇ ਵਿੱਚ, ਕਿਉਂਕਿ ਤੁਸੀਂ ਅਫੋਰਡ ਕਰ ਸਕਦੇ ਹੋ। ਹੂੰ, ਉੱਥੇ ਅਫੋਰਡ ਜਿਹੜਾ ਕਰਦੇ ਲੋਕ। ਜਿਹੜਾ ਉੱਥੇ ਵਾਲਾ ਕਿਸਾਨ ਹੈ, ਉਹਦਾ ਤਾਂ ਸਾਈਕਲ ਫਸਲ ਦੇ ਨਾਲ ਚੱਲਦਾ ਹੈ। ਹੂੰ, ਹੂੰ, ਹੂੰ। ਉਹਦੇ ਕੋਲੇ ਜਿਹੜਾ ਵੱਡਾ ਕਿਸਾਨ ਹੈਗਾ, ਉਹਦੇ ਕੋਲੇ ਰਿਸਕ ਲੈਣ ਦੀ ਸਮਰੱਥਾ ਹੈਗੀ। ਚਲੋ ਜੇ ਕਿਸੇ ਕੋਲੇ 20 ਕਿੱਲੇ ਹੈ, ਉਹਨੇ 2 ਕਿੱਲਿਆਂ ਦਾ ਕੁਝ ਪੰਗਾ ਲੈ ਲਿਆ, 18 ਕਿੱਲਿਆਂ ਨਾਲ ਉਹਦਾ ਗੁਜ਼ਾਰਾ 5 ਦਾ ਕਿੱਦਾਂ ਵੀ ਲੈ ਚੱਲੇਗਾ ਸਕਦਾ ਫਿਰ। ਹੈ। ਹਾਂਜੀ, 5 ਦਾ ਵੀ ਲੈ ਸਕਦਾ, ਹਨਾ। ਮਤਲਬ ਚਲੋ ਮੈਂ ਤਾਂ ਇੱਕ ਫਿਕਸ਼ਨਲ ਨੰਬਰ, ਹਾਂਜੀ, ਹਾਂਜੀ। ਜਿਹੜਾ ਇੱਕ ਛੋਟਾ ਕਿਸਾਨ ਹੈ 2-3-4 ਕਿੱਲਿਆਂ ਵਾਲਾ, ਉਹਨੂੰ ਤਾਂ ਪਤਾ ਹੈ ਬਿਲਕੁਲ। ਵੀ ਯਾਰ ਮੈਨੂੰ ਜੀਰੀ ਕਣਕ ਤੋਂ ਹੀ ਪੈਸੇ ਆਉਣੇ ਆ। ਹੂੰ, ਸੋ ਪਰ ਜਿਹੜੇ ਬਾਹਰਲੇ ਪੰਜਾਬੀ ਹੈਗੇ ਆ, ਬਾਹਰਲੀ ਸਿੱਖ ਹੈਗਾ, ਸਾਡੇ ਕੋਲੇ ਬਹੁਤ ਜ਼ਿਆਦਾ ਉੱਥੇ ਇਸ ਵੇਲੇ ਓਪਰਚੁਨਿਟੀ ਹੈ। ਦੇਖੋ, ਜੇ ਅਸੀਂ ਪੰਜਾਬ ਨੂੰ ਅਸੀਂ ਝੂਰਦੇ ਰਹਿੰਦੇ ਹਾਂ, ਪੰਜਾਬ ਬਾਰੇ ਅਸੀਂ ਸੋਚਦੇ ਰਹਿੰਦੇ ਹਾਂ, ਸਾਨੂੰ ਹੂੰ, ਇਕੱਠੇ ਹੋ ਕੇ ਆਪਣੇ ਪਿੰਡਾਂ ਦੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਅਸੀਂ ਤਕੜਾ ਕਰ ਸਕਦੇ ਹਾਂ। ਹੂੰ। ਜਿਹੜੀਆਂ ਸਾਡਾ ਨਵੀਆਂ ਵੀ ਬਣਾ ਸਕਦੇ ਹਾਂ ਆਪਦੇ ਪੱਧਰ। ਨਵੀਂ ਹਾਂ। ਨਵੀਆਂ ਬਣਾ ਸਕਦੇ ਹਾਂ। ਅਸੀਂ ਆਪਣੀ ਡੇਅਰੀ ਇੰਡਸਟਰੀ ਨੂੰ ਤਕੜਾ ਕਰ ਸਕਦੇ ਹਾਂ। ਅਸੀਂ ਪੈਸੇ ਪਾ ਕੇ ਉੱਥੇ ਆਪਣੀ ਫੂਡ ਪ੍ਰੋਸੈਸਿੰਗ, ਉੱਥੋਂ ਅਸੀਂ ਇੱਥੇ ਦੇਖੀਏ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਕਿੱਥੇ ਅਸੀਂ ਉਹ ਜਿਹੜਾ ਆਪਣਾ ਫੂਡ ਆ ਉਹ ਸਪਲਾਈ ਕਰ ਸਕਦੇ ਹਾਂ। ਹੂੰ, ਕਾਰਪੋਰੇਟਸ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਖਰੀਦ ਰਹੀ ਹੈ, ਪ੍ਰਵੀਨ ਸ਼ਰਮਾ ਬਹੁਤ ਜੀ। ਜ਼ਿਆਦਾ, ਬਹੁਤ ਜ਼ਿਆਦਾ। ਹੂੰ। ਠੀਕ ਹੈ ਨਾ। ਮਤਲਬ ਤੁਸੀਂ ਮੰਨੋਗੇ ਵੀ ਇੱਧਰ ਬਲਾਚੌਰ ਵੱਲ ਕਿਸੇ ਵੱਡੀ ਕਾਰਪੋਰੇਸ਼ਨ ਨੇ ਕਿਹਾ ਵੀ ਸਾਨੂੰ 2000 ਕਿੱਲਾ ਚਾਹੀਦਾ, 2000 ਕਿੱਲਾ ਕਿੱਲਾ ਸਹੀ। ਇਕੱਠਾ ਚਾਹੀਦਾ। ਤੇ ਤੁਸੀਂ ਇਹ ਵੀ ਠੀਕ ਹੈ ਦੇਖੋ ਨਾ ਨਾ, ਇਨਫਰਾਸਟ੍ਰਕਚਰ ਸਰਕਾਰ ਕਿੰਨਾ ਪੈਸਾ ਖਰਚ ਰਹੀ ਹੈ। ਜੀ। ਹਾਈਵੇ ਬਣ ਰਹੇ ਨੇ, ਸੜਕਾਂ ਬਣ ਰਹੀਆਂ, ਰੇਲ ਦੀਆਂ ਐਕਸਪੈਂਸ਼ਨਸ ਹੋ ਰਹੀਆਂ ਨੇ, ਹਾਂ, ਨਵੀਆਂ ਹਾਂ ਨਵੀਆਂ ਜੀ, ਉਹ ਹਾਂ, ਕੀਤੀ ਹਾਂ। ਨੇ। ਜੀ ਬਿਲਕੁਲ। ਸੋ ਉਹਦੇ ਵਿੱਚ ਵੀ ਰੈਦਰ ਦੈਨ ਉਹ ਕਰਨ, ਜੇ ਇੱਥੋਂ ਦੇ ਜਿਹੜੇ ਬਿਜ਼ਨੈਸਿਸ ਇਕੱਠੇ ਹੋ ਕੇ, ਹੂੰ, ਜਿਹੜੇ ਇੱਥੋਂ ਦੇ ਬੰਦੇ ਹੈਗੇ ਉਹ ਇਕੱਠੇ ਹੋ ਕੇ ਇਦਾਂ ਦੀਆਂ ਓਪਰਚੁਨਿਟੀਜ਼ ਨੂੰ ਉੱਥੇ ਆਪਣੇ ਇਕੱਠੇ, ਜਿਹੜੇ ਬੰਦੇ ਉਰੇ ਜਾਣਦੇ ਆ, ਉਰੇ 10 ਬੰਦੇ ਜਾਣਦੇ, ਸਾਡੇ ਕੋਲੇ 10 ਬੰਦਿਆਂ ਕੋਲੇ ਕਲੈਕਟਿਵਲੀ 100 ਕਿੱਲਾ ਬਣਦਾ। ਹੂੰ, ਅਸੀਂ ਕਿਉਂ ਸਹੀ। ਨਹੀਂ ਉਹ 100 ਕਿੱਲੇ ਦਾ ਕੁਝ ਇਕੱਠਾ ਰੁਜ਼ਗਾਰ ਕਰੀਏ? ਹੂੰ। ਅਸੀਂ ਕਿਉਂ ਨਾ ਕੋਲਡ ਸਟੋਰ ਲਾਈਏ? ਠੀਕ ਹੈ, ਇਹ ਨਹੀਂ ਮੈਂ ਕਹਿੰਦਾ ਵੀ ਉੱਥੇ ਸੌਖਾ ਹੈ। ਸਰਕਾਰ ਬਿਜ਼ਨਸ ਰਜਿਸਟਰ ਕਰਨਾ, ਬਿਜ਼ਨਸ ਕਰਨਾ ਪੂਰਾ ਹੀ ਤੰਗ ਕਰਦੀ ਹੈ। ਇੱਕ ਚੀਜ਼ ਮੈਂ ਹੋਰ ਵੀ ਤਬਦੀਲੀ ਦੇਖੀ ਹੈ ਹੁਣ ਲੋਕਾਂ ਦੇ ਵਿੱਚ ਉੱਥੇ, ਹਾਂ, ਉਹ ਹਾਂ, ਇਹ ਹੈ ਕਿ ਪਹਿਲਾਂ ਨਾ ਲੋਕ ਕੁਆਂਟਿਟੀ ਦੇ ਵਿੱਚ ਚੀਜ਼ਾਂ ਨੂੰ ਦੇਖਦੇ ਸੀ, ਖਾਸ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਨੂੰ। ਹਾਂਜੀ, ਹਾਂ। ਅੱਜ ਲੋਕ ਕੁਆਲਿਟੀ ਨੇ, ਤੇ ਲੋਕਾਂ ਦੇ ਵਿੱਚ ਪਰਚੇਜ਼ਿੰਗ ਪਾਵਰ ਥੋੜੀ ਹੈਗੀ ਹੈ, ਤੇ ਲੋਕ ਪੈਸਾ ਬਹੁਤ ਹੈ ਜੀ। ਹਾਂਜੀ, ਹਾਂ। ਲੋਕ ਪੈਸਾ ਖਰਚਦੇ ਨੇ। ਮਤਲਬ ਜੇ ਕਿਸੇ ਦਾ ਕੋਈ ਤਾਜ਼ਾ ਜੂਸ ਹੈ, ਜਾਂ ਕੁਝ ਵਧੀਆ ਫਰੂਟ ਕੋਈ ਉਗਾ ਰਿਹਾ ਆਪਦੇ ਖੇਤ ਦੇ ਵਿੱਚ, ਆਰਗੈਨਿਕ ਫਰੂਟ ਹੈ ਕਿਸੇ ਕੋਲੇ, ਹਾਂ, ਜਾਂ ਹਾਂਜੀ, ਕਿਸੇ ਦਾ ਦੁੱਧ ਵਧੀਆ ਪੈਦਾ ਕਰ ਰਿਹਾ, ਲੋਕ ਪੈਸਾ ਪੇ ਕਰ ਰਹੇ ਨੇ। ਲੋਕ ਹਾਂਜੀ, ਕਹਿੰਦੇ ਕਿ ਪੈਸੇ ਲੈ ਲਓ ਸਾਡੇ ਤੋਂ,
ਹਾਲਾਂਕਿ ਹਾਂਜੀ ਸ਼ਹਿਰੀ ਵਸੋਂ ਵੀ, ਪੇਂਡੂ ਵਸੋਂ ਨਹੀਂ, ਸ਼ਹਿਰੀ ਵੀ, ਕਿ ਪੈਸੇ ਲੈ ਬਿਲਕੁਲ ਲਓ ਪਰ ਸਾਨੂੰ ਦਿਓ ਸ਼ੁੱਧ। ਸੋ ਜਿਹੜਾ ਸ਼ੁੱਧ ਦੇ ਬੰਦਾ ਸ਼ੁੱਧ ਚੀਜ਼ ਪੈਦਾ ਕਰਨ ਦਾ ਚਾਹਵਾਨ ਆ, ਸ਼ੌਂਕ ਰੱਖਦਾ ਹੈ, ਸਮਰੱਥਾਵਾਨ ਆ, ਉਹਦੇ ਲਈ ਕੋਈ ਮੌਕੇ ਤੋਂ ਘੱਟ ਨਹੀਂ ਮੇਰੇ ਹਿਸਾਬ ਨਾਲ। ਬਿਲਕੁਲ ਜੀ ਬਿਲਕੁਲ ਤੇ ਥੋੜੇ ਬੰਦਿਆਂ ਕੋਲੇ ਪੈਸਾ ਖਰਚਣ ਦੀ ਸਮਰੱਥਾ, ਪਰ ਉਹ ਹੂੰ, ਥੋੜੇ ਬੰਦੇ ਵੀ ਜਦੋਂ ਆਪਾਂ ਪਰਸੈਂਟੇਜ ਵਾਈਜ਼ ਥੋੜੇ ਆ, ਦਿਖਦੇ ਪਰ ਹਾਂ, ਉਹਨਾਂ ਦੀ ਗਿਣਤੀ ਪਰਸੈਂਟੇਜ ਵਾਈਜ਼ ਥੋੜੇ ਆ, ਪਰ ਉਹਨਾਂ ਦੀ ਹਾਂ, ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਬਿਲਕੁਲ, ਪਰ ਬਿਲਕੁਲ। ਇੱਥੇ ਅਸੀਂ ਕੀ ਕਰ ਸਕਦੇ ਹਾਂ, ਜਿਹੜਾ ਜਿਹੜਾ ਬਾਹਰਲਾ ਬੰਦਾ ਹੈ, ਉਹ ਕੀ ਕਰ ਸਕਦਾ ਵੀ ਉਹ ਜਿਹੜਾ, ਕਿਉਂਕਿ ਲੇਬਰ ਸਸਤੀ ਹੈ, ਉਹਨਾਂ ਲਈ ਓਪਰਚੁਨਿਟੀਜ਼ ਕ੍ਰੀਏਟ ਕਰ ਸਕਦਾ। ਹੂੰ, ਆਉਣ ਜਾਣ ਵਧਾਇਆ ਜਾਵੇ, ਉੱਥੇ ਆਪਣੇ ਬਿਜ਼ਨੈਸਿਸ ਖੋਲੇ ਜਾਣ, ਐਸਟੈਬਲਿਸ਼ ਕੀਤੇ ਜਾਣ, ਠੀਕ ਹੈ ਹੂੰ, ਨਾ। ਸਰਕਾਰਾਂ ਨੇ ਕੁਝ ਨਹੀਂ ਕਰਨਾ, ਪਰ ਸਾਨੂੰ ਆਪ ਹੀ ਅਸੀਂ ਇਹ ਚੀਜ਼ਾਂ ਵੀ ਬਿਲਕੁਲ, ਜਿਹੜਾ ਇੱਕ ਮਾਹੌਲ ਹੈਗਾ ਨਾ ਵੀ ਪੰਜਾਬ ਤੇ ਗਿਵ ਅਪ ਕਰਨ ਦਾ, ਜਾਂ ਜਿਹੜਾ ਪਿੱਛੇ ਸੀਗਾ ਵੀ ਜ਼ਮੀਨਾਂ ਵੇਚ ਕੇ ਇੱਥੇ ਆ ਜਾਓ, ਨਹੀਂ, ਨਹੀਂ ਉਹ ਮੈਨੂੰ ਨਹੀਂ। ਲੱਗਦਾ ਵੀ ਇੱਥੇ ਇਸ ਵੇਲੇ ਮਤਲਬ ਲਿਟਰਲੀ, ਹੂੰ, ਕਿਉਂਕਿ ਮੈਂ ਕੈਨੇਡਾ ਤੋਂ ਗਿਆ ਸੀ, ਮੈਨੂੰ ਬੰਦਿਆਂ ਨੇ ਪੁੱਛਿਆ, ਕਹਿੰਦੇ ਹੂੰ। ਵੀ ਯਾਰ ਅਸੀਂ ਤਾਂ ਸੁਣਿਆ ਵੀ ਉੱਥੇ ਖਾਣ ਪੀਣ ਦਾ ਬੜਾ ਔਖਾ, ਤੇਰੀ ਰੋਟੀ ਪਾਣੀ ਚੱਲੀ ਜਾਂਦੀ ਹੈ, ਸਹੀ ਗੱਲ ਹੈ, ਇਹ ਤਾਂ ਹੈ। ਠੀਕ ਹੈ। ਸੋ ਇਹ ਅਸਰ ਹੈ ਉੱਥੇ ਖਬਰਾਂ ਦਾ। ਜਿਹੜੇ ਬੰਦੇ ਉੱਥੇ ਰੂਹ ਨਾਲ ਕੰਮ ਕਰ ਰਹੇ ਆ, ਉਹਨਾਂ ਕੋਲੇ ਪੈਸਾ ਹੈਗਾ ਤੇ ਓਪਰਚੁਨਿਟੀ ਹੈਗੀ ਹੈ, ਤੇ ਸਾਨੂੰ ਉਸ ਚੀਜ਼ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ। ਉਹਦੇ ਨਾਲ ਅਸੀਂ ਇੱਥੇ ਵੀ ਤਕੜੇ ਹੋਵਾਂਗੇ ਤੇ ਹੂੰ, ਉੱਥੇ ਸਾਡੀ ਥਾਂ ਵੀ ਤਕੜੀ ਹੋਊਗੀ। ਬਿਲਕੁਲ, ਬਿਲਕੁਲ ਜੀ। ਸੋ ਆਪਣਾ ਸਮਾਂ ਇਜਾਜ਼ਤ ਨਹੀਂ ਦਿੰਦਾ ਗੁਰਜਸਪਾਲ ਸਿੰਘ ਜੀ। ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀਆਂ ਖਬਰਾਂ, ਆਪਾਂ ਬਹੁਤ ਸਾਰੇ ਮੁੱਦੇ ਵਿਚਾਰੇ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਜੀ ਅਕਾਲ। ਜੀ। ਧੰਨਵਾਦ ਜੀ। ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲੀ ਪੇਸ਼ਕਸ਼ ਲੈ ਕੇ ਆ ਰਹੇ ਨੇ ਬਲਵਿੰਦਰ ਕੌਰ ਖਾਲਸਾ ਜੀ। ਇਤਿਹਾਸ ਦੇ ਝਰੋਖੇ ਜੋ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਤਿਹਾਸਕ ਪਾਤਰਾਂ, ਇਤਿਹਾਸਕ ਘਟਨਾਵਾਂ ਤੇ ਇਤਿਹਾਸਕ ਹਵਾਲਿਆਂ ਦੇ ਨਾਲ ਜਿਹੜਾ ਪਿਛੋਕੜ ਆਪਣਾ ਇਤਿਹਾਸ ਹੈ, ਅਤੀਤ ਹੈ, ਉਹਦੇ ਬਾਰੇ ਕੁਝ ਅਹਿਮ ਜਾਣਕਾਰੀਆਂ ਦੇਣਗੇ। ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੁੜ ਸਕਦੇ ਹੋ 408 272 5200 ਦੇ ਉੱਤੇ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।